पैर थुड़ गया मेरा, मैं फिर डिग गया। ओए चाचा ही तेज करदा मिर्जे नूं, ਇਹ ਨੇਸਤੀ ਪਾ ਦਿੰਦਾ ਹੈ ਜਿਵੇਂ ਇਹ ਹੈਗਾ ਚਾਚੇ ਦੀ ਜ਼ਿੰਦਗੀ ਦੇ ਵਿੱਚ ਲੱਸੀ ਵਾਲਾ ਕੰਮ ਕਰਦਾ ਇਹ। ਫਾਲਾ ਪੁੱਤ ਓਏ ਵੇਖ ਯਾਰ ਫੈਨ ਮੇਰੀ ਧਰਤਾਂ ਹੀ ਨਿਕਲ ਜਾਣਾ ਇਹ। ਨਹੀਂ ਫੜ ਲਾ ਚੱਲ। ਓਏ ਆ ਕੁਕੜੀ ਵੀ ਫੜ ਲਈ ਉਹਨਾਂ ਨੇ ਨਾ ਕੀ, ਜਿਹੜੀਆਂ ਸ਼ਾਵਾਂ ਤੁਸੀਂ ਛੱਡ ਕੇ ਅਸੀਂ ਲੈ ਜਾਣੀਆਂ ਉਹ ਹੈ ਵੀ ਜੱਟੂ। ਇਹ ਮੈਨੂੰ ਇੱਕ ਦੇ ਸੰਗ ਖਰਚਾਣੇ ਹੁਣ ਆ ਤੁਸੀਂ ਜਾਣੀ ਆ ਕਿ ਅਸੀਂ ਲੈ ਜਾਈਏ? 5-7 ਬੱਚੇ ਜਿਹੜੇ ਨਾ ਚੱਲ ਜਿੰਨੇ ਤੇਰੇ ਹੱਥ ਚ ਆ ਜਾਣ ਉਹਨੇ ਚੱਕ ਕੇ ਘੜੇ ਸਿੱਟ। ਘੜਾ ਸਾਡਾ ਵੇਲਾ ਲੱਗ ਰਿਹਾ ਸੀ ਡੇਰੇ ਦਾ। ਓ ਭਾਈ ਬਿਸਮਿल्लाह ਦੀ ਬਰਕਤ ਕੱਢ ਦੇ ਬਾ। अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ। ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ। ਤੇ ਦਿਨ ਚੜ ਗਿਆ, ਮੈਂ ਕਿਹਾ ਵਲੌਗ ਸ਼ੁਰੂ ਕਰ ਦਈਏ ਤੇ ਨਾਲੇ ਤੁਹਾਨੂੰ ਦਿਖਾ ਦਈਏ। ਤੇ ਬਾਕੀ ਕੱਲ ਵਾਸਤੇ ਮਾਜ਼ਰਤ ਕਿ ਕੱਲ ਵਲੌਗ ਨਹੀਂ ਬਣਾ ਸਕੇ ਕਿਉਂਕਿ ਕੱਲ ਮਹਿਮਾਨ ਆ ਗਏ ਸੀ, ਗੈਸਟ ਆ ਗਏ ਸੀ ਜਿਨ੍ਹਾਂ ਨਾਲ ਬਿਜ਼ੀ ਰਹੇ ਵਾਵਾ। ਸੋ ਇਸ ਕਰਕੇ ਵਲੌਗ ਜਿਹੜਾ ਮਤਲਬ ਸਟਾਰਟ ਕੀਤਾ ਸੀ ਲੇਕਿਨ ਉਹਨੂੰ ਆਪਾਂ ਕੰਟੀਨਿਊ ਨਹੀਂ ਰੱਖ ਸਕੇ। ਤੇ ਮੈਂ ਕਿਹਾ ਵੀਡੀਓ ਪਾ ਕੇ ਸਾਰਿਆਂ ਨਾਲ ਗੱਲਾਂ ਬਾਤਾਂ ਸ਼ੇਅਰ ਕਰ ਲਈਏ। ਬਾਕੀ ਕਮੈਂਟਸ ਵਗੈਰਾ ਦਾ ਮੈਂ ਬੋਲਿਆ ਸੀ ਕਿ ਭਾਈ ਸਾਰੇ ਕਮੈਂਟ ਕਰ ਦਿਓ, ਜਿਹੜਾ ਤੁਹਾਡਾ ਸਵਾਲ ਆ ਉਹਦਾ ਜਵਾਬ ਆਪਾਂ ਅੱਜ ਦੇ ਵਲੌਗ 'ਚ ਦੇਵਾਂਗੇ। ਸੋ ਕਮੈਂਟ ਮੈਂ ਪੜ੍ਹੇ ਆ। ਸੋ 35-40 ਵੀਰਾਂ ਨੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਆ। ਉਹਨਾਂ ਸਾਰਿਆਂ ਜਿਹੜਾ ਕਮੈਂਟਾਂ ਦਾ ਅੱਜ ਮੈਂ ਇਸੇ ਵਲੌਗ 'ਚ ਇਨਸ਼ਾਅੱਲਾ ਜਵਾਬ ਦਊਂਗਾ। ਤੇ ਬਾਕੀ ਵਲੌਗ ਅੱਜ ਦਾ ਕਰਦੇ ਹਾਂ ਸਟਾਰਟ। ਕੰਮਕਾਰ ਵਿਖਾਉਂਦੇ ਹਾਂ ਤੁਹਾਨੂੰ, ਕੰਮਕਾਰ ਦੇ ਨਾਲ ਆਪਾਂ ਰਿਪਲਾਈ ਕਰਦੇ ਰਵਾਂਗੇ, ਜਵਾਬ ਦੇਣੇ ਰਵਾਂਗੇ ਗੱਲਾਂ ਦਾ। ਤੇ ਵਲੌਗ ਕਰਦੇ ਹਾਂ ਸਟਾਰਟ। ਵਲੌਗ ਦੇਖਿਓ ਪੂਰਾ, ਤੁਹਾਨੂੰ ਇਨਸ਼ਾਅੱਲਾ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਤੇ ਸੈਮ ਸਾਹਿਬ ਕੀ ਹਾਲ ਆ? ਠੀਕ ਹੋ? ਜੱਟੂ ਕਿੱਥੇ ਆ? ਜੱਟੂ ਭਾਈ ਸਕੂਲੇ ਗਿਆ, ਪੇਪਰ ਅੱਜ ਦਾ ਰਹਿ ਗਿਆ ਸੀਗਾ। ਇੱਕ ਜੱਟੂ ਦਾ ਪੇਪਰ ਰਹਿ ਗਿਆ ਸੀ ਆਖਰੀ, ਤੇ ਜੱਟੂ ਗਿਆ ਪੇਪਰ ਦੇਣ। ਤੇ ਚਲ ਸਾਹਿਬ ਫਿਰ ਆਪਾਂ ਮਿੰਟ ਮਾਰ ਕੇ ਇਹਨਾਂ ਨੂੰ ਛੱਡੀਏ ਤੇ ਵਧੀਆ ਆਪਾਂ ਅਗਲੇ ਕੰਮ ਵੱਲ। ਵਸੀਮ ਆਇਆ ਸੀ ਰਾਤ, ਪੱਠੇ ਵੱਢ ਕੇ ਅੱਡੇ 'ਚ ਦੇ ਕੇ ਚਲਾ ਗਿਆ। ਇੱਥੇ ਤੇ ਸਵੇਰ ਨੂੰ ਸਵਖਤੇ ਭਾਈ ਉਹਨਾਂ ਨੇ ਵੱਢੇ ਆ ਹਾਂ ਤੇ ਰੇੜਾ ਲਾ ਕੇ ਤੇ ਚਲ ਗਿਆ। ਚਲੋ ਕੋਈ ਨਹੀਂ ਖੈਰ ਆ। ਤੇ ਪੱਠੇ ਆਪਾਂ ਹੁਣ ਪਾਉਣੇ ਆ, ਕੁਤਰ ਲੈ ਆ ਚਾਚੂ ਹੁਣਾਂ ਨੇ। ਤੇ ਮੈਂ ਕਿਹਾ ਵੀ ਪੱਠੇ ਅਸੀਂ ਪਾ ਦਈਏ। ਅੱਛਾ ਬਾਹਰ ਪੈ ਗਏ, ਅੰਦਰ ਰਹਿ ਗਏ? ਉਹਨਾਂ ਨੂੰ ਪਾ ਤੇ ਬੰਨੇ ਬਸ ਠੀਕ ਹੈ, ਕੋਈ ਰੌਲਾ ਨਹੀਂ। ਹੁਣੇ ਸਿੱਟ ਦਿੰਦੇ ਆ 2 ਮਗਰੇ, ਜਿਹੜੇ 5-6 ਸਿੱਟਣੇ ਆ। ਲੋ ਜੀ ਆ ਵੀ ਬਣਾਈਆਂ ਤਾਂ। ਅੱਛਾ ਕੱਢ ਦੇ ਬਾਹਰ, ਕੱਢ ਦੇ ਆਂਡਾ ਫਿਰ ਇੱਕ ਬਾਹਰ ਇਹਨਾਂ ਦਾ। ਖੈਰ ਸੱਲਾ ਪਿਆਰ ਰਹਿਣ ਦੇ, ਥੋੜਾ ਜਿਹਾ ਨੇੜੇ ਕਰ ਦੇ, ਬਸ ਨੇੜੇ ਕਰ ਦੇ, ਨੇੜੇ। ਆ ਟਰਕੀ ਉਹਨੇ ਤੇ ਬੈਠੀ ਜਾਵੇ, ਉਹ ਛੱਡ ਮਿੰਟ ਲਾ। ਕਰੀ ਆ ਜਾਓ ਵੀ ਬਾਹਰ ਆ ਜਾਓ। ਕੋਈ ਨਹੀਂ ਖੈਰ ਆ। ਉਹ ਪਰਲਾ ਟਰਕੀ ਛੱਡ ਦੇ, ਵੱਡਾ ਮੇਲ। ਕਿੰਨੇ ਦਿਨ ਹੋ ਗਏ ਬੈਠੀਆਂ ਨੂੰ? ਇਹ ਇਹਨਾਂ ਨੂੰ ਪਤਾ ਨਹੀਂ, ਹੁਣ ਦੇਖਣ ਵਾਲਿਆਂ ਨੂੰ ਪਤਾ ਵਾ। 15-18 ਦਿਨ ਤਾਂ ਹੋ ਗਏ ਹੋਣੇ ਆ। ਕੋਈ ਨਹੀਂ, ਅੱਲਾ ਖੈਰ ਕਰੇਗਾ, ਜਦੋਂ ਟਾਈਮ ਆਇਆ ਕੱਢ ਲੈਣਗੇ ਆਪੇ। ਆ ਜਾ ਚਲ ਸਭ ਆ ਜਾਓ, ਬਹੁਤ ਜਿੱਲੇ ਹੋਏ ਫਿਰਦੇ ਆ। ਆ ਜਾ ਬਈ, ਆ ਜਾ ਮੁੰਡਿਆ। ਲੋ ਜੀ ਜਾਈਏ, ਜਾ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਪਾਈਏ ਹੁਣ ਪੱਠੇ ਪਾਉਣ ਤੋਂ ਬਾਅਦ ਅਗਲਾ ਕੰਮ। ਅੱਜ ਨਾ ਮਸ਼ੀਨ ਲੈ ਕੇ ਆਉਣੀ ਆ ਸਾਹਮਣੇ ਜਿਹੜਾ ਘਾਹ ਵਾ ਇਹ ਵੀ ਅੱਜ ਆਪਾਂ ਕੱਟਣਾ ਹਰ ਹਾਲ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਵਾ, ਰੁਲਿਆ ਪਿਆ ਵਾ। ਜਿਹੜਾ ਕੋਈ ਗੈਸਟ ਮਹਿਮਾਨ ਆਉਂਦਾ ਕਹਿੰਦਾ ਯਾਰ ਘਾਹ, ਮੈਂ ਕਿਹਾ ਯਾਰ ਸਾਨੂੰ ਪਤਾ ਵਾ, ਸਿਰਫ ਇਸ ਕਰਕੇ ਨਹੀਂ ਸੀ ਕੱਟ ਪਾ ਰਹੇ ਕਿ ਟਾਈਮ ਨਹੀਂ ਸੀ ਬਣਦਾ ਪਿਆ ਤੇ ਜਾਂ ਮਸ਼ੀਨ ਨਹੀਂ ਸੀ ਹੈਗੀ। ਹੁਣ ਮਸ਼ੀਨ ਅੱਜ ਲੈ ਕੇ ਆਉਂਦੇ ਆ, ਲਿਆ ਕੇ ਤੇ ਇਹਨੂੰ ਸੋਹਣਾ ਬੜਾ ਫੇਰ ਕੇ ਤੇ ਲਾਉਣ ਆਪਾਂ ਰੈਡੀ ਕਰਦੇ ਆ। ਤੇ ਚਲ ਸਭ ਛੇਤੀ ਕਰੋ। ਆਇਆ ਤੂੜੀ ਦੇ ਆਈਏ, ਤੂੜੀ ਇੱਕ ਪੰਡ ਭਰ ਜਾ ਕੇ ਫਿਰ। ਚੱਲ ਸ਼ਾਬਾਸ਼। ਲੋ ਜੀ ਦੂਸਰਾ ਮਗਰਾ ਚੱਲਾ ਵਾ, ਪੱਠਿਆ ਹੀ ਪਾਉਣੇ ਦਬ ਕੇ ਹੈ। ਚੱਲ ਪਰ ਹੋਇਆ ਓਏ ਇਹ ਹਰਾ ਵੀ ਪਾਉਣਾ ਦੱਬ ਕੇ। ਸਵੇਰੇ ਵੱਢ ਗਿਆ ਵਾ ਪੱਠੇ। ਕੁਰਨੀਆਂ ਭਰ ਦਿੰਦੇ ਆ ਤੁੰਨ ਕੇ ਇੱਕ ਵਾਰੀ ਤੇ ਫਿਰ ਥੋੜਾ ਜਿਹਾ ਹੋ ਜਾਊਗਾ। ਲੋ ਜੀ ਪੱਠੇ ਪੈ ਗਏ ਸਾਰੇ ਮਾਲ ਨੂੰ, ਮਾਸ਼ਾਅੱਲਾ ਲੈਣ ਸਰ ਲੱਗੀਆਂ ਹੁਣ ਖਾਣ ਪੀਣ। ਤੇ ਇੱਧਰ ਲੱਗਾ ਸਾਡਾ ਯਾਰ ਮਿਰਜ਼ਾ ਸੁਣਾ ਕੀ ਹਾਲ ਏ? ਹੈਂ ਬੜਾ ਸਿਰ ਰੰਗਾਈ ਫਿਰਦਾ ਅੱਜ ਤਾਂ। ਹੈ ਅੱਛਾ ਈਦ ਦਾ ਰੰਗਿਆ ਵਾ। ਚਲੋ ਅੱਲਾ ਖੈਰ ਕਰ। ਇਹ ਕਿੱਥੇ ਪਾਉਣ ਲੱਗੇ ਆ? ਟੱਪਰਾ ਕਿਹੜਾ ਟੱਪਰਾ? ਵਾਹ ਕੀ ਬਾਤ ਆ। ਓਏ
ਉਹ ਜਿਹੜਾ ਆਪਾਂ ਮਾਊਂਟੀ ਬਣਾਈ ਆ ਨਾ ਦਰਵਾਜ਼ੇ ਦੇ ਅਗਲੇ ਪਾਸੇ, ਜਿਹਨੂੰ ਗਰਾਜ ਵੀ ਬੋਲ ਸਕਦੇ ਆ, ਕਹਿੰਦਾ ਟੱਪਰੇ ਦੇ ਥੱਲੇ ਪਾਉਣਾ ਹੈ, ਜਿਹੜਾ ਟੱਪਰਾ ਬਣਾਇਆ ਹੈ ਢਾਰਾ ਹੈ ਜੀ ਮਿਰਜ਼ਾ। ਨਹੀਂ ਸਹੀ ਕੀਤਾ ਤੂੰ। ਚਲੋ ਲਾ ਖੈਰ ਕਰੇ। ਉੱਥੇ ਕੀ ਪੱਥਰ ਲਾਉਣ ਲੱਗੇ ਆ? ਅੱਛਾ ਲਓ ਜੀ, ਚਾਚੇ ਹੁਣੇ ਵੀ ਆਏ ਆ ਤੇ ਨਿਗਾਹ ਮਾਰ ਲਈ ਇੱਕ ਵਾਰੀ ਕੀ ਬਣਨ ਦਿਆ ਵਾ। ਸੈਮ ਘੋੜੀ ਨੂੰ ਨਾ ਪਾਣੀ ਪਿਆ ਦੇ। ਹਾਂ ਪਾਣੀ ਪਿਆ ਇੱਕ ਵਾਰੀ ਬਾਲਟੀ ਭਰ ਕੇ, ਫਿਰ ਇੱਧਰ ਨੂੰ ਆਉਣਾ ਮੈਂ। ਤੇ ਲਓ ਜੀ ਚਾਚੇ ਹੁਣੇ ਆ ਗਏ, ਕੰਮ ਹੋ ਗਿਆ ਸਟਾਰਟ। ਤੇ ਕੱਲ ਆਏ ਸੀ ਚਾਚੇ ਹੁਣੇ, ਤੁਹਾਨੂੰ ਪਤਾ ਤੇ, ਲੇਕਿਨ ਨਾ ਥੋੜਾ ਜਿਹਾ ਕੰਮ ਮੈਂ ਮਾੜਾ ਜਿਹਾ ਕੀਤਾ, ਮੁੜ ਕੇ ਪ੍ਰਾਹੁਣੇ ਆ ਗਏ ਮਹਿਮਾਨ, ਬਸ ਉਹਨਾਂ ਦੇ ਦੁਆਲੇ ਰਹਿ ਕੰਮ ਚਾਚੇ ਹੁਣਾਂ ਦਾ ਵੀ ਰੋਕਤਾ। ਤੇ ਇੱਧਰ ਕਹਿੰਦੇ ਆ ਜੀ ਕੰਮ ਹੋ ਗਿਆ ਸਟਾਰਟ। ਚਾਚਾ ਜੀ ਸੁਣਾਓ ਕੀ ਹਾਲ ਚਾਲ ਜੇ? ਠੀਕ ਹੋ ਜੀ? ਮਾਸ਼ਾਅੱਲਾ ਜੀ ਕੰਮ ਸ਼ੁਰੂ ਹੋ ਗਿਆ। ਆ ਹੁਣ ਸਾਰੇ ਕਹਿੰਦੇ ਆ 4-4 ਇੰਚ ਤੁਸੀਂ ਮਸਾਲਾ ਪਾਇਆ, ਇਹ ਮਸਾਲਾ ਸਮਝਾ ਵੀ ਕਿਹੜਾ ਪਾਇਆ ਹੈ? ਇਹ ਲਾਇਆ ਖਾਕੇ ਤੇ ਉਹ ਜਿਹੜਾ ਮਿਰਜ਼ਾ ਭਰਨ ਦਿਆ ਵਾ 1000 ਰੁਪਏ ਦੀ ਟਰਾਲੀ ਆ। ਹਾਂ ਇਹ 5000 ਦਾ ਵੀ ਨਹੀਂ ਸਾਰੇ ਘਰ ਚ ਪੈਣਾ, ਜਿੰਨਾ ਮਰਜ਼ੀ ਪਾ ਲਓ। 5000 ਦਾ ਪਿਆ, 5 ਟਰਾਲੇ ਮੰਗਵਾਏ। ਉਹ ਹਲੇ ਮੁੱਕਿਆ? ਉਹ ਤਾਂ ਹਲੇ ਬਹੁਤ ਪਿਆ। ਉਹ ਤੇ ਬਹੁਤ ਪਿਆ, ਇੱਕ ਟਰਾਲਾ ਪਿਆ ਮਸੀਂ। ਕਿਆ ਰਲਿਆ ਪਿਆ ਦੇਖੋ। ਹਾਂ ਇਹਨੇ ਮੈਨੂੰ ਆਪਾਂ ਦੱਸਿਆ ਸੀ, ਪਰ ਅਕਸਰ ਬੰਦੇ ਫਿਰ ਇਤਰਾਜ਼ ਕਰਦੇ ਸੀ ਵੀ ਯਾਰ ਮਸਾਲਾ ਹੀ ਬੜਾ ਪਾਉਂਦੇ ਆ, ਅਮੀਰ ਬਹੁਤ ਆ। ਮੈਂ ਕਹਿੰਦਾ ਨਹੀਂ ਅਮੀਰ ਨਹੀਂ, ਇਹ ਗਰੀਬੀ ਦੀ ਨਿਸ਼ਾਨੀ ਆ। ਖਾਕਾ ਪਾਇਆ ਭਾਈ। ਲਓ ਜੀ ਅੱਛਾ ਇਹ ਅੱਜ ਲੱਗੇਗਾ ਇੱਥੋਂ ਤੱਕ ਲੱਗਣਾ ਕਿ ਇੱਥੋਂ ਤੱਕ ਹੋਣਾ ਇਹ? ਜਿੰਨਾ ਲਾਤਾ। ਅੱਛਾ ਇਹਨਾਂ ਲੱਗਣਾ ਵਾ। ਚਲੋ ਅੱਲਾ ਖੈਰ ਕਰੇ। ਲਓ ਜੀ ਹੋ ਗਿਆ ਇੱਧਰ ਕੰਮ ਸਟਾਰਟ। ਅੱਜ ਤਾਂ ਇਹ ਉਹ ਤੱਕ ਲਾ ਕੇ ਅਲੈਸਪੁਰ ਹੈ ਤੇ ਕਈ ਇਧਰ ਫੀਮ ਖਾਦੀ ਆ, ਵੇਖਾ ਮੜਾ ਜਾ ਪੂਰੀ, ਮਤਲਬ ਮਗਨ ਹੋ ਕੇ ਸੁੱਤਾ ਪੂਰਾ ਮਗਨ, ਤੇ ਐ ਜਿਵੇਂ ਫੀਮ ਦੀ ਜੜੀ ਪੂਰੀ ਖਾਦੀ ਆ। ਬੂਟਾ ਤਬਾਹ ਕੀਤੀ ਇਹਨਾਂ ਸਾਰਾ। ਕੋਈ ਨਹੀਂ ਖੈਰ ਆ, ਇਹ ਆਪਾਂ ਨਾ ਇਹਨੂੰ ਸੌਣ ਦੇ ਬੂਟੇ ਦੀ ਖੈਰ ਆ। ਲਓ ਜੀ ਅੱਬੂ ਪੱਠੇ ਕੁਤਰੀ ਜਾਂਦੇ ਆ ਘੋੜੀ ਵਾਸਤੇ, ਤੇ ਖਾਦ ਆਈ ਪਈ ਆ ਸਾਹਮਣੇ। ਤੇ ਉਸ ਤੋਂ ਬਾਅਦ ਆ ਹੁਣ ਕਈ ਆਪਾਂ ਚੱਕਣ ਲੱਗੇ ਆ, ਤੇ ਮੈਂ ਕਿਹਾ ਵੀ ਜਾ ਕੇ ਨਾ ਬੰਦੀ ਮੂੰਹਾ ਜਿਹੜਾ ਵਾ ਉਹ ਕਰ ਦਈਏ। ਸੈਮ ਨਾ ਆਪਦਾ ਪੱਠੇ ਪਾਇਆ ਵੇ ਅੰਬਰ ਰਾਣੀ ਨੂੰ, ਤੇ ਆਪਾਂ ਬੰਦੀ ਮੂੰਹਾ ਕਰ ਲਈਏ। ਖਾਦ ਪਾਉਣੀ ਆ ਮੱਕੀ ਨੂੰ, ਤੇ ਉਹ ਚੱਲੇ ਸੀ ਵੀ ਕਾਫੀ ਹੋ ਗਿਆ ਵਾ ਟਾਈਮ। ਤੇ ਮੱਕੀ ਨਾ ਚੰਗੀ ਭਲੀ ਸੀ ਆਪਣੀ, ਸਾਰੇ ਕਹਿ ਲਓ ਵੀ ਇਲਾਕੇ ਨੂੰ ਚੰਗੀ, ਤੇ ਖਰਾਬ ਕਰ ਬੈਠੇ ਆ ਸਿਰਫ ਘਾੜੋ ਕਰਕੇ ਰਮਜ਼ਾਨ ਵਿੱਚ ਵੀ। ਫਿਰ ਉਸ ਤੋਂ ਬਾਅਦ ਖਾਦ ਖੂਦ ਦਾ ਨਿਜ਼ਾਮ ਖਰਾਬ ਹੋ ਗਿਆ, ਤੇ ਖਰਾਬ ਕਰ ਬੈਠੇ ਆ, ਮਤਲਬ ਥੋੜੀ ਹੁਣ ਰੰਗ ਖਰਾਬ ਹੋ ਗਿਆ ਮੱਕੀ ਦਾ। ਹੁਣ ਆਹ ਮੱਕੀ ਵੇਖੋ ਤੇ ਉਹ ਪਰਲੀ ਵੇਖੋ, ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆ ਰਿਹਾ। ਤੇ ਸਿਰਫ ਇਸੇ ਕਰਕੇ ਤੇ ਮਸ਼ੀਨ ਆਈ ਪਈ ਆ, ਸੋ ਘਾਹ ਵੀ ਕੱਟਣਾ ਵਾ। ਤੇ ਪਹਿਲਾਂ ਮੈਂ ਕਿਹਾ ਵੀ ਤੁਸੀਂ ਪੱਠੇ ਪਾ ਲਓ ਐਂਬਰ ਨੂੰ, ਤੇ ਮੈਂ ਜਾ ਕੇ ਨਾ ਬੰਦੀ ਮੂੰਹਾਂ ਕਰ ਦੇਵਾਂ, ਫਿਰ ਖਾਦ ਚੱਕ ਕੇ ਤੇ ਖਿਲਾਰ ਕੇ ਸੌਰੀ ਵਿੱਚ ਘੋਲ ਕੇ ਡਰਮ 'ਚ ਤੇ ਟੂਲ ਚਲਾ ਦਿੰਦੇ ਆ। ਕਿਉਂਕਿ ਘੰਟਾ ਇੱਕ ਜਿਹੜਾ ਨਾ ਸਿਰਫ ਪੈਂਦਾ ਵਾ ਇਹਦੇ ਵਿੱਚ 1.25 ਕਿੱਲੇ 'ਚ, ਤੇ ਇਹ ਉਹ ਫਿਰ ਘੰਟਾ ਚਲਾ ਕੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਵੇਖਦੇ ਆ। ਪਹਿਲਾਂ ਆਪਾਂ ਬੰਦੀ ਮੂੰਹਾਂ ਕਰ ਲਈਏ ਇੱਥੋਂ ਜੀ। ਉਹ ਸੈਮ ਜੀ ਵਾਹ 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 ਕਿਆ ਬਾਤ ਆ। ਨਹੀਂ ਇਹ ਉਦਾਂ ਨਹੀਂ ਸੀ ਆ ਸਕਦੀ, ਆਪਦੇ ਨੇ ਸਕੂਟਰ ਤੇ ਲੈ ਕੇ ਆਇਆ ਬੰਦਾ ਪੁੱਛੇ। ਨਹੀਂ ਸਹੀ ਆ, ਹੁਣ ਲਾ ਬੈਕ ਰੱਖੇ ਆਕੂ। ਲੋ ਜੀ ਇੱਧਰ ਬੰਦੀ ਵੀ ਲਾਗੇ ਲੱਗ ਗਈ ਆਪਣੀ। ਮੈਂ ਕਿਹਾ ਚੰਗੀ ਤਗੜੀ ਕਰਕੇ ਲਾ ਦਈਏ ਤਾਂ ਕਿ ਪਾਣੀ ਨਾ ਥੱਲੋਂ ਸੀਰ ਪਵੇ ਨਾ ਉੱਤੋਂ ਬਾਹਰ ਜਾਵੇ। ਲਾ ਦੇ ਹੁਣ ਥੱਲੇ ਤੇ ਮਿੰਟ ਲਾ। ਮੂੰਹਾਂ ਖੁੱਲ ਗਿਆ ਤੇ ਬੰਦੀ ਗਈ ਆ ਤਗੜੀ ਲੱਗ। ਤੇ ਟੂਲ ਚਲਾਈਏ ਹੁਣ ਆਪਾਂ। ਪੈਰ ਥੁੜ ਗਿਆ ਮੇਰਾ। ਜਾਨ ਦੇ ਲੋ ਜੀ ਅੱਲਾ ਇਸ ਪੁਰ ਕਦੀ ਕਾਲੀ ਕਦੀ ਚਿੱਟੀ। ਅੱਛਾ ਹਿਸਾਬ ਲਾਇਆ ਇੱਥੇ ਪੂਰਾ ਮਿੱਟੀ ਸਿੱਟ ਲਈ ਆਪਾਂ। ਲਾਸਟ ਟਾਈਮ ਇੱਥੇ ਆਉਣ ਲੱਗਾ ਤੇ ਉੱਥੋਂ ਮੇਰਾ ਪੈਰ ਤੇ ਲੱਗਿਆ ਸੀ। ਤੇ ਤੂੰ ਹੀ ਭਾਈ ਧਿਆਨ ਨਾਲ ਪੈਰ ਰੱਖ। ਉਹ ਯਾਰ ਉਹ ਤੇਰੀ ਜੁੱਤੀ ਦੂਜੀ ਬੱਦਰਾਂ ਵਾਲੀ ਹੈ, ਉਹ ਬੱਦਰ ਵਿੰਗੀ ਟੇਢੀ ਜਿਹੀ ਹੋ ਜਾਂਦੀ ਹੈ। ਲੋ ਜੀ ਖਾਦ ਗਈ ਆ ਪੈਚਰ ਸਾਹਿਬ, ਟੂਲ ਚਲਾ ਲਓ ਤੇ ਪਾਣੀ ਛੱਡ ਤੇ ਜਲਦੀ। ਪਾਣੀ ਕਿੱਥੋਂ ਸਿੱਟਣਾ ਇਹਦੇ ਵਿੱਚੋਂ ਹੀ ਯਾਰ? ਜਿੱਦਾਂ ਟੂਲ ਉਹ ਟੂਲ ਚਲਾ ਕੇ ਚਲਾ ਟੂਲ 15 ਮਿੰਟ ਹੋ ਗਿਆ, ਫਿਰ ਉਧਰੋਂ ਛੱਡ ਦੇਣਾ। ਠੀਕ ਹੋਗਾ। ਰੱਖ ਲਾ ਥੋੜੀ ਜੀ, ਉਹ ਘਾਹ ਨੂੰ ਕੱਟ ਕੇ ਪਾਵਾਂਗੇ। ਇਹਦੇ ਵਿੱਚ ਥੋੜੀ ਕੱਢ ਲਾ। ਕਾਲੇ ਨਾ ਤੂੰ ਜਾ ਟੂਲ ਚ। ਲੋ ਜੀ ਚੱਲ ਗਿਆ ਟੂਲ। ਬਾ ਠੀਕ ਆ, ਆ ਜਾ। ਓ ਜੀ ਮੈਂ ਫੇਰ ਡਿੱਗ ਗਿਆ।
ਓਏ ਸੱਟ ਲੱਗ ਗਈ ਅੱਲਾ ਦੀ ਕਸਮੇ। ਓਏ ਆਹੀ ਚੱਸ। ਓਏ ਆ ਮੈਂ ਜੁੱਤੀ ਨਹੀਂ ਪਾਉਣੀ, ਮੈਨੂੰ ਨਵੀਂ ਲਿਆ ਕੇ ਦਿਓ। ਤੂੰ ਮੇਰੀ ਲੈ ਲਾ। ਅੱਲਾ ਦੀ ਕਸਮੇ ਮੈਂ ਇੰਨੀ ਨਹੀਂ ਡਿੱਗਦਾ ਨਾ। ਕਿਆ ਲੱਗ ਗਈ ਹੈ ਫਿਰ ਅੱਲਾ ਇਸ ਪਰ ਸੱਟ। ਬੰਦਾ ਹੁਣ ਕੀ ਕਰੇ ਇੱਥੇ, ਆਹ ਹੀ ਕੰਮ ਖਰਾਬ ਹੋ ਗਿਆ। ਤੇ ਸੈਨ ਸਾਹਿਬ ਪਾਈ ਆਉਂਦੇ ਪਾਣੀ। ਮੈਂ ਇਹਨੂੰ 70 ਵਾਰੀ ਕਿਹਾ ਵੀ ਬਾਲਟੀ ਵੱਡੀ ਲੈ ਆ ਕਰ, ਆ ਡੋਲੂ ਜਾਂ ਫੜ ਨਾ ਨਿਕਲਿਆ ਡੱਬਾ, ਤੇ ਕਮਲਿਆਂ ਕੋ ਲੱਗਾ ਰਹਿੰਦਾ ਪਾਉਣ ਪਾਣੀ। ਬਾਲਟੀਆਂ ਪਾ ਲਈਏ ਫਿਰ 5 ਮਿੰਟਾਂ ਪੈਣਾ, 15 ਮਿੰਟਾਂ ਨੂੰ ਖਾਦ ਖੋਲੀ, 15 ਮਿੰਟਾਂ ਬਸ ਸਹੀ ਆ। 15 ਮਿੰਟਾਂ ਨੂੰ ਕਹਿੰਦਾ ਖਾਦ ਖੋਲਣੀ ਆ ਤੇ 15 ਮਿੰਟ ਹੌਲੀ ਹੌਲੀ ਲਾ ਕੇ ਪਾਣੀ ਪਾਉਣਾ। ਮੈਂ ਕਿਹਾ ਸਹੀ ਆ ਵੀ, ਨਹੀਂ ਸਹੀ ਆ ਸਹੀ ਆ। ਉਹ ਜੀ ਪਾਣੀ ਵੀ ਉਧਰ ਪਹੁੰਚ ਗਿਆ ਵਾ। ਲਓ ਜੀ ਡਰਮ ਦੇ ਵਿੱਚ ਪਾਣੀ ਪੂਣੀ ਪੈ ਗਿਆ ਤੇ ਖਾਦ ਦਿੱਤੀ ਖੋਲ। ਡਨ। ਆ ਜਾ ਫਿਰ ਨਾ ਖੋਲ ਕੇ ਨਾ ਪੈਪ ਤੇ ਆ ਜਾ। ਅੱਧਾ ਹੀ ਖੋਲ ਦੇ, ਅੱਧੇ ਨੂੰ ਥੋੜਾ ਥੋੜਾ, ਠੀਕ ਆ। ਲਓ ਜੀ 15 ਮਿੰਟ ਜਦੋਂ ਪਾਣੀ ਪੈਣ ਲੱਗ ਜਾਂਦਾ ਉਸ ਤੋਂ ਬਾਅਦ ਆਪਾਂ ਨਾ ਕੈਨ ਦਾ ਮੂੰਹ ਖੋਲੀਦਾ ਵਾ। ਤੇ ਉਸ ਤੋਂ ਬਾਅਦ ਘੰਟੇ ਦੇ ਵਿੱਚ, ਸਵਾ ਘੰਟੇ ਦੇ ਵਿੱਚ ਨਾ, ਮਤਲਬ 45 ਕੁ ਮਿੰਟਾਂ ਦੇ ਵਿੱਚ ਖਾਦ ਜਿਹੜੀ ਆ ਉਹ ਪੈ ਜਾਂਦੀ ਆ ਸਾਰੀ। ਤੇ ਹੁਣ ਮਸ਼ੀਨ ਆਪਾਂ ਵੇਖਦੇ ਹਾਂ ਵੀ ਕਿਹੜੀ ਆਈ ਆ। ਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਮੈਂ ਕੱਲ ਕਹੀਆਂ ਸੀ ਵੀ ਕਮੈਂਟਾਂ ਦਾ ਸਾਰਾ ਜਵਾਬ, ਉਹ ਕਮੈਂਟ ਵੀ ਪੜ੍ਹ ਕੇ ਹੁਣ ਸਾਰਿਆਂ ਦੇ ਆਪਾਂ ਇੱਕ ਵਾਰੀ ਬਹਿ ਕੇ ਨਾ ਉਹ ਵੀ ਜਵਾਬ ਦਿੰਦੇ ਆ। ਨਾਲੇ ਇੱਕ ਵਾਰੀ ਮਸ਼ੀਨ ਵੇਖ ਲਈਏ ਜਿਹੜੀ ਆਈ ਆ ਤੇ ਵੀ ਕਿਵੇਂ ਚੱਲਦੀ ਆ, ਕੀ ਹਿਸਾਬ ਹੋਊਗਾ। ਲਓ ਜੀ ਸੀਮੈਂਟ ਦੀਆਂ ਬੋਰੀਆਂ ਆਈਆਂ 2 ਹੋਰ। ਤੇ ਇੱਧਰ ਚਾਚੇ ਨੇ, ਚਾਚਾ 13 ਫੁੱਟ, ਹਾਂਜੀ 13 ਬਾਈ 13 13 ਬਾਈ 13 ਟਾਇਲ ਲੱਗਦੀ ਪਈ ਆ ਫਰੰਟ ਦੇ ਉੱਤੇ। ਤੇ ਮਿਰਜ਼ਾ ਚਾਚੇ ਦੇ ਨਾਲ ਲੱਗਾ ਹੋਇਆ ਵਾ, ਗੱਲਾਂ ਕਰੀ ਜਾਂਦੇ, ਟਾਇਲ ਲਾਈ ਆਉਂਦੇ ਆ। ਹੈਂ ਕੋ ਛੇਤੀ ਕਰ ਲਿਆ ਕਰ, ਤੂੰ ਆਦੇ ਭਰਾ ਨੂੰ ਸਲੋ ਕਰ ਦਿੰਦਾ, ਉਹ ਹੋ ਜਾਂਦਾ। ਉਹ ਤੇਰੇ ਨਾਲ ਗੱਲਾਂ ਹੀ ਮਾਰਦਾ ਰਹਿੰਦਾ। ਤੂੰ ਕਹਿੰਦਾ ਵਾ ਬਸ ਮੇਰੇ ਨਾਲ ਗੱਲਾਂ ਕਰਦਾ ਰਵੇ ਤੇ ਗੱਲਾਂ ਕਰਕੇ ਸ਼ਾਮ ਨੂੰ ਘਰੇ ਚੱਲ ਜਾਵੇ। ਉਹ ਸਲੋ ਨਹੀਂ। ਅੱਛਾ ਆਪਸ ਦੀ ਗੱਲ ਆ, ਚਾਚਾ ਹੀ ਇਹਨੂੰ ਤੇਜ਼ ਕਰਦਾ ਮਿਰਜ਼ੇ ਨੂੰ, ਇਹ ਨੇਸਤੀ ਪਾ ਦਿੰਦਾ ਹੈ। ਜਿਵੇਂ ਇਹ ਹੈਗਾ ਚਾਚੇ ਦੀ ਜ਼ਿੰਦਗੀ ਦੇ ਵਿੱਚ ਲੱਸੀ ਵਾਲਾ ਕੰਮ ਕਰਦਾ ਇਹ। ਕਿਉਂ ਚਾਚਾ? ਯਾਰ ਭਰਾ ਵਾ ਮਾੜਾ ਬੰਦਾ, ਇਸ ਕਰਕੇ ਮੈਂ ਕਹਿੰਦਾ। ਅੱਛਾ ਚਾਚਾ ਉਹ ਨਾ ਮੇਰੀ ਗੱਲ ਸੁਣੋ, ਮਿਰਜ਼ਾ ਹੈਗਾ ਮੇਰਾ ਬਚਪਨ ਦਾ ਯਾਰ। ਆ ਟੈਲਾਂ ਲੱਗ ਗਈਆਂ। ਅੱਬੂ ਕਹਿੰਦਾ ਮਿਰਜ਼ਾ ਤੇ ਜੱਟੂ ਇਹਨਾਂ ਦੋਵਾਂ ਨੇ ਪੈਰ ਰੱਖਣਾ ਉੱਤੇ। ਸੂਤਰ ਤੋੜਨੀ ਹੋਵੇ ਤੇ ਜੱਟੂ, ਹਾਂਜੀ ਠੀਕ ਆ। ਹਾਂ ਤੇ ਜੇ ਟੈਲ ਪਾਉਣੀ ਹੋਵੇ ਤੇ ਮਿਰਜ਼ਾ। ਪੈਰ ਤੇ ਚੱਕਣਾ ਹੀ ਨਹੀਂ ਨਾ, ਘੜੀਸਣਾ ਹੀ ਹੈ। ਪਤਾ ਨਾ ਵੀ ਥੋੜਾ ਵਾ ਟਾਇਲ ਵੀ ਕਿੱਤੀ ਬਣੀ ਹੈ। ਹਾਂ ਤੇ ਖਬਰ ਪੌੜੀ ਸਵੇਰੇ ਆਊ ਆਪਣੀ। ਨੀਰੂ ਦੇ ਪੌੜੀ ਦਾ ਅੱਜ ਅਸੀਂ ਕਿਹਾ ਸੀ ਵੀ ਅੱਜ ਪੌੜੀ ਸਾਨੂੰ ਦੇ ਦਿਓ, ਤੇ ਉਹ ਭਾਜੀ ਹੁਣੇ ਕਹਿੰਦੇ ਵੀ ਸਵੇਰੇ ਤੜਕੇ ਤੁਹਾਡੀ ਪੌੜੀ ਪਹੁੰਚ ਜਾਊਗੀ। ਅਸੀਂ ਚਲੋ ਅੱਲਾ ਖੈਰ ਕਰੇ। ਹੈ ਜਦੋਂ ਭਾਈ ਆ ਗਈ ਕੱਲ ਹੀ ਆਪਾਂ ਇਨਸ਼ਾਅੱਲਾ ਚੁਣੀ ਜਾਣੀ ਆ। ਕਿਚਨ ਵੀ ਆਪਣਾ ਕੰਪਲੀਟ ਹੋ ਜਾਣਾ ਇਨਸ਼ਾਅੱਲਾ। ਬਸ ਅੰਦਰ ਵਾਲਾ ਕੈਬਨ ਦਾ ਆਪਣਾ ਟੈਨਸ਼ਨ ਆ, ਉਹ ਆਪਣਾ ਇੱਕ ਵਾਰੀ ਮਤਲਬ ਇਹ ਨਿਬੜ ਗਿਆ ਤੇ ਅੰਦਰ ਨੂੰ ਹੋ ਲੈਣਾ ਮੁੜ ਕੇ। ਉਹ ਆਪਣੀਆਂ ਸਲੈਬਾਂ ਹੋ ਗਈਆਂ ਵਾ ਲੱਗ ਤੇ ਲੈਵਲ ਸਿੱਧਾ, ਹਾਂ ਬਸ ਹੁਣ ਉਹਨੂੰ ਪਲਸਤਰ ਮਾਰਨਾ ਤੇ ਉਸ ਤੋਂ ਬਾਅਦ ਫਿਰ ਪੱਥਰ ਆ ਜਾਏਗਾ ਬਾਅਦ ਚ। ਚਲੋ ਅੱਲਾ ਖੈਰ ਕਰੇ। ਲਓ ਜੀ ਕੁਝ ਕਮੈਂਟ ਸੀ, ਮੈਂ ਕੱਲ ਜਿਵੇਂ ਕਿਹਾ ਸੀ ਵੀ ਉਹਨਾਂ ਕਮੈਂਟਾਂ ਦੇ ਆਪਾਂ ਜਵਾਬ ਦੇ ਦੇਵਾਂਗੇ ਸਾਰਿਆਂ ਦੇ। ਜਿਹੜੇ ਵੀਰ ਨੇ ਕਮੈਂਟ ਕੀਤੇ ਆ ਸਾਰਿਆਂ ਦੇ ਜਵਾਬ ਦਿੰਨੇ ਆ। ਤੇ ਹਸਨ ਜੱਟ ਭਰਾ ਵਾ, ਉਹਨਾਂ ਨੇ ਕਿਹਾ ਕਿ ਚੀਚਾ ਵਤਨੀ ਤੋਂ ਕਿੰਨੀ ਦੂਰ ਆ ਤੁਹਾਡਾ ਡੇਰਾ ਜਾਂ ਤੁਹਾਡਾ ਪਿੰਡ? ਤੇ ਸਾਡਾ 10 ਕਿਲੋਮੀਟਰ ਆ ਭਾਜੀ। ਤੇ ਉਸ ਤੋਂ ਬਾਅਦ ਭਾਜੀ ਦਾ ਇੱਕ ਦਾ ਵਾ ਕਿ ਦੁਰਿੰਦਰ ਮੂਵੀ ਦੇਖੀ ਆ? ਕਿਸੇ ਨੇ ਪੁੱਛਿਆ ਕਿ ਨਹੀਂ ਭਾਜੀ ਮੈਂ ਨਹੀਂ ਦੇਖੀ। ਜਗਵਿੰਦਰ ਕੌਰ ਜੀ ਨੇ, ਉਹਨਾਂ ਨੇ ਪੁੱਛਿਆ ਮੈਂ ਦੇਖੀ ਨਹੀਂ। ਫਿਲਮਾਂ ਅੱਜ ਕੱਲ੍ਹ ਬਹੁਤ ਘੱਟ ਵੇਖਣ ਦਾ, ਤੁਹਾਨੂੰ ਪਤਾ ਕੰਮਕਾਰ ਦੇ ਵਿੱਚੋਂ ਇੰਨੀ ਵੇਲ ਲੱਗਦਾ। ਤੇ ਇਸ ਕਰਕੇ ਮੇਰੀ ਵੈਸੇ ਵੀ ਆਦਤ ਹੈ ਮੈਂ ਫਿਲਮ ਵੇਖਾਂ ਤੇ ਮੈਂ ਅੱਧੀ ਕੀ ਵੇਖਦਾ ਹੁੰਦਾ, ਜਾਂ ਫਿਰ ਮੈਂ ਬੋਰ ਹੋ ਜਾਵਾਂ ਤੇ ਮੈਂ ਫੌਰਨ ਬੰਦ ਕਰ ਦਿੰਦਾ। ਤੇ ਉਸ ਤੋਂ ਬਾਅਦ ਜੀ ਹੈਗੇ ਆ ਭਾਜੀ ਇੱਕ ਨੇ ਕਿਹਾ ਕਿ ਮੇਰਾ ਨਾਮ ਮੈਂਸ਼ਨ ਕਰਿਓ ਜੀ, ਹਰਦੀਪ ਸਿੰਘ ਢਾਲੀਵਾਲ ਦਾਂਦੀਵਾਲ ਜੀ। ਉਸ ਤੋਂ ਬਾਅਦ ਆ ਜੀ ਕਿਤਾਬ ਸੌਂਗ ਕਿਸ ਨੇ ਲਿਖਿਆ ਹੈ ਜੀ? ਭਾਜੀ ਮੈਂ ਕਿਤਾਬ ਨਹੀਂ ਸੀ ਲਿਖਿਆ ਗਾਣਾ, ਉਹ ਲਿਖਿਆ ਸੀ ਕਿਸੇ ਅਮੀਤ ਰਾਜੋਵਾਲ ਆਈ ਥਿੰਕ ਵੀਰ ਆਪਣਾ, ਉਹਨਾਂ ਨੇ। ਸਮੀ ਦੇ ਮੋਸਟਲੀ ਗਾਣੇ ਉਹ ਵੀ ਬਾਈ ਲਿਖਦੇ ਆ, ਮੈਂ ਵੀ ਲਿਖਦਾ ਵਾਂ। ਲੇਕਿਨ ਮੈਂ ਪਿਛਲੇ 3-4 ਮੰਥ ਤੋਂ ਜ਼ਿਆਦਾ ਕੰਮ ਕਰ ਨਹੀਂ ਰਿਹਾ ਫਸੇ ਹੋਣ ਕਰਕੇ, ਤਾਂ ਕਰਕੇ। ਤੇ ਉਸ ਤੋਂ ਬਾਅਦ ਜੀ ਗੁੱਡ ਬ్రో ਮਿਹਨਤ ਕਰੋ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਭਾਜੀ। ਨਾਸਰ ਢੋਲੇ ਦੇ ਫਾਰਮ ਹਾਊਸ ਤੇ ਜ਼ਰੂਰ ਜਾਓ। ਜ਼ਰੂਰ ਭਾਜੀ। ਹਲੇ ਮੈਂ ਉਹੀ ਗੱਲ ਆ ਬਾਰ-ਬਾਰ ਮੈਂ ਨਾ ਹੁਣ ਸਾਰਿਆਂ ਕਮੈਂਟਾਂ 'ਚ ਇਹ ਗੱਲਾਂ ਆਉਣੀਆਂ ਵਾ ਕਿ ਹਾਲੇ ਵਿਹਲੇ ਹੋਏ ਨਹੀਂ ਗੇ। ਮੈਂ ਵੈਸੇ ਵੀ ਨਹੀਂ ਗਿਆ, ਮੈਂ ਕਿਹਾ 2-2.5 ਮਹੀਨੇ 3 ਮਹੀਨੇ ਹੋ ਗਏ। ਤੇ ਭਾਜੀ ਦੇ ਫਾਰਮ ਨੂੰ ਬਣੇ ਨੂੰ ਹੁਣ ਮਹੀਨਾ ਹੀ ਹੋਇਆ ਹਾਲੇ ਪ੍ਰੋਪਰ ਕੰਪਲੀਟ ਹੋਏ ਨੂੰ। ਹਾਲੇ ਤਾਂ ਵੈਸੇ ਹੋ ਰਿਹਾ ਕੰਮ ਉੱਥੇ। ਤੇ ਇਨਸ਼ਾਅੱਲਾ ਵਿਹਲੇ ਵੂਲੇ ਹੋ ਕੇ ਤੇ ਲਾਜ਼ਮੀ ਜਾਵਾਂਗੇ, 2 ਦਿਨ ਬਲਕਿ ਰਹਿ ਕੇ ਆਵਾਂਗੇ ਭਾਜੀ ਕੋਲੇ। ਤੇ ਕਿਸੇ ਨੇ ਕਿਹਾ ਜੀ ਹਸਨ ਜੱਟ ਭਾਈ ਕਹਿੰਦੇ ਮੇਰੇ ਸਵਾਲਾਂ ਦਾ ਜਵਾਬ ਦੇ ਰਹੀ ਤੁਹਾਡਿਆਂ ਦਾ ਵੀ। ਤੇ ਵਲੌਗ ਵਾਲੇ ਭਾਜੀ ਕਹਿੰਦੇ ਅਫਜ਼ਾਲ ਭਾਈ ਕਹਿੰਦੇ ਵੀ ਚਲੋ ਕੋਈ ਨਹੀਂ, ਮਿਹਰਬਾਨੀ ਸਰ।
ਰਜ਼ਾ ਸ਼ਾਹ ਭਾਈ ਆ ਘੋੜੋਂ ਕੀ ਦੁਨੀਆ ਵਾਲੇ। ਪਾਕਿਸਤਾਨ ਦੇ ਵਿੱਚ ਕਿਸੇ ਨੂੰ ਚੰਗਾ ਘੋੜਾ ਚਾਹੀਦਾ ਹੋਵੇ, ਕਿਸੇ ਨੇ ਚੰਗੇ ਘੋੜਿਆਂ ਦੀਆਂ ਵੀਡੀਓਜ਼ ਵੇਖਣੀਆਂ ਹੁਣ, ਦੇਸੀ ਹਾਰਸ ਜਿਹੜਾ ਮਤਲਬ ਰਜ਼ਾ ਸ਼ਾਹ ਭਾਈ ਆ ਇੱਕ ਇਹ ਆਪਣੇ ਹੈਗੇ ਆ ਝੰਗ ਤੋਂ। ਸੋ ਝੰਗ ਨੂੰ ਕਹਿ ਲਓ ਵੀ ਰਾਵੀ ਨੂੰ ਤੇ ਝੰਗ ਨੂੰ ਘੋੜਿਆਂ ਦਾ ਬੈਲਟ ਮੰਨਿਆ ਜਾਂਦਾ। ਸੋ ਰਜ਼ਾ ਸ਼ਾਹ ਭਾਈ ਦਾ ਚੈਨਲ ਵੀ ਆ ਘੋੜੋਂ ਕੀ ਦੁਨੀਆ, ਠੀਕ ਆ, ਤੁਸੀਂ ਜਾ ਕੇ ਸਰਚ ਕਰੋ। ਮੈਂ ਅਕਸਰ ਕਮਿਊਨਿਟੀ 'ਚ ਵੀ ਸ਼ੇਅਰ ਕਰਦਾ ਉਹਨਾਂ ਵਲੌਗ ਉਹਨਾਂ ਦਾ, ਤੇ ਅੱਜ ਕੱਲ੍ਹ ਉਹਨਾਂ ਨੇ ਵਲੌਗ ਬਣਾਉਣਾ ਸਟਾਰਟ ਕੀਤੇ ਆ ਹਲੇ, ਤੇ 4-5 ਦਿਨ ਹੋਏ ਮਤਲਬ ਪ੍ਰੋਪਰ ਵੇ ਨਾਲ, ਤੇ ਬਹੁਤ ਅੱਛਾ ਕੰਮ ਕਰਦੇ ਆ। ਤੇ ਉਹਨਾਂ ਨੇ ਨਾਂ ਪੁੱਛਿਆ, ਨਾ ਉਹਨਾਂ ਨੂੰ ਵੀ ਨਹੀਂ ਮੇਰਾ ਪਤਾ, ਹਿਸਾਬ ਲਾ ਲਓ ਨਾ ਹੋਰ ਇੱਕ ਦੋ ਭਰਾਵਾਂ ਨੇ ਪੁੱਛਿਆ। ਤੇ ਯਾਰ ਨਾਮ ਦਾ ਐਵੇਂ ਆ ਕਿ ਡੇਰੇ ਵਾਲਾ ਜਿਹੜਾ ਨਾਮ ਹੈ ਨਾ ਇਹ ਗਾਣਿਆਂ 'ਚ ਆਉਂਦਾ, ਠੀਕ ਆ। ਸੋ ਮੇਰਾ ਹਰ ਅਕਾਊਂਟ, ਮੇਰਾ ਸੋਸ਼ਲ ਮੀਡੀਆ ਮੇਰਾ, ਉਸ ਤੋਂ ਬਾਅਦ ਭਾਜੀ ਵਿਕੀਪੀਡੀਆ ਦੇ ਉੱਪਰ ਇੱਕ ਦੋ ਜਿਹੜੇ ਆਰਟੀਕਲ ਕਿਸੇ ਨੇ ਲਿਖਿਆ ਉਹ ਵੀ ਡੇਰੇ ਵਾਲੇ ਦੇ ਨਾਮ ਤੋਂ। ਸੋ ਡੇਰੇ ਵਾਲਾ ਨਾਮ ਇੱਕ ਇਸ ਪਰਪਸ ਲਈ ਯੂਜ਼ ਹੁੰਦਾ, ਤਖੱਲਸ ਕਹਿ ਲਓ, ਹੈ ਨਾ। ਸੋ ਤਾਂ ਕਰਕੇ ਮੈਂ ਕਦੇ ਰੀਅਲ ਨਾਮ ਨਹੀਂ ਦੱਸਿਆ। ਸੋ ਰੀਅਲ ਨਾਮ ਪਹਿਲਾਂ ਵੀ ਭਰਾ ਪੁੱਛਦੇ ਸੀ, ਰੀਅਲ ਨਾਮ ਆਪਾਂ ਦੱਸਾਂਗੇ ਆਪਣੇ ਵਿਆਹ ਦੇ ਲਾਗੇ ਜਾ ਕੇ, ਨਹੀਂ ਮਤਲਬ ਵਿਆਹ ਤੇ ਨਿਕਾਹਨਾਮੇ ਚ ਆਉਂਦਾ ਹੁੰਦਾ ਨਾ ਜੱਟੂ ਲਿਖਿਆ ਹੋਇਆ, ਉਹ ਜਦੋਂ ਮੌਲਵੀ ਪੁੱਛਦਾ ਨਾ ਫਲਾਨਾ ਫਲਾਨਾ ਇੰਨਾ ਆਹ ਬੰਦੇ ਦਾ ਨਾਮ ਆ ਤੇ ਇੰਨਾ ਹੱਕ ਮਹਿਰ ਤੁਹਾਨੂੰ ਕਬੂਲ ਆ, ਉਹ ਕਬੂਲ ਵਾਲੇ ਦਿਨ ਆਪਾਂ ਦੱਸਾਂਗੇ। ਹੁਣ ਤੁਸੀਂ ਦੁਆ ਛੇਤੀ ਛੇਤੀ ਕਰਨੀ ਆ ਸੋ ਹਿਸਾਬ ਲਾ ਲਓ ਨਾ, ਉਦੋਂ ਦੱਸਾਂਗੇ ਆਪਾਂ, ਨਹੀਂ ਕੱਢਾਂਗੇ ਨਾ, ਦੱਸਾਂਗੇ ਸਾਰਿਆਂ ਨੂੰ, ਲੇਕਿਨ ਉਦੋਂ ਦੱਸਾਂਗੇ, ਇੰਤਜ਼ਾਰ। ਵਕਾਰ ਨੇ ਗੱਲ ਕੀਤੀ ਸੀ ਵੀ ਪਨੀ ਸਮੀ ਨੇ ਕੀਤੀ ਸੀ ਕਿ ਵਿਆਹ ਤੇ ਦੱਸਣਾ, ਤੇ ਮੈਂ ਉਸੇ ਗੱਲ ਤੇ ਪੱਕਾ ਹੋ ਗਿਆ। ਮੈਂ ਕਿਹਾ ਚਲੋ। ਵਕਾਰ ਪਿੰਡਰ ਤੁਹਾਡਾ ਕੀ ਲੱਗਦਾ? ਵਕਾਰ ਮੇਰਾ ਕਹਿ ਲਓ ਵੀ ਵੱਡਾ ਭਰਾ ਵਾ, ਠੀਕ ਆ, ਮਤਲਬ ਦੇਖਣ ਨੂੰ ਕਹਿ ਲਓ ਵੀ ਦੋਸਤ ਲੱਗਦਾ, ਪਰ ਰਿਐਲਿਟੀ ਦੇ ਵਿੱਚ ਜਿਹੜਾ ਮੇਰਾ ਨਾ ਰੀਅਲ ਦੇ ਵਿੱਚ ਮੇਰਾ ਵੱਡਾ ਭਰਾ ਵਾ। 2019 ਤੋਂ ਅਸੀਂ ਇਕੱਠੇ ਆ, 7 ਸਾਲ ਹੋ ਗਏ ਸਾਨੂੰ, ਤੇ ਮੈਂ ਮਤਲਬ ਐਂ ਕਹਿ ਲਓ ਵੀ ਘਰ ਦਾ ਜੀ ਆ ਸਾਡੇ ਦਾ। ਤੇ ਅਸੀਂ ਇਕੱਠੇ ਕੰਮ ਸਟਾਰਟ ਕੀਤਾ ਸੀ 2019 ਦੇ ਵਿੱਚ। ਵਕਾਰ ਪਹਿਲੇ ਗਾਣੇ ਤੋਂ ਲੈ ਕੇ ਹੁਣ ਤੱਕ ਜਿੰਨਾ ਕੰਮ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹ ਅਸੀਂ ਇਕੱਠੇ ਹੀ ਕੀਤਾ ਰਲ ਕੇ। ਸੋ ਵਕਾਰ ਅੱਜ ਕੱਲ੍ਹ ਮਾਸ਼ਾਅੱਲਾ ਆਪਦੇ ਕਾਰੋਬਾਰ 'ਚ ਪਿਆ, ਮਾਲ ਡੰਗਰ 'ਚ, ਲੇਕਿਨ ਕਰਾਂਗੇ ਹੁਣ ਦੁਬਾਰਾ ਵੀ ਕੰਮ, ਮਤਲਬ ਗਾਣੇ ਸ਼ਾਣੇ ਸ਼ਾਰਟ ਫਿਲਮਸ ਕਰਾਂਗੇ, ਲੇਕਿਨ ਜ਼ਰਾ ਥੋੜ੍ਹੇ ਹੁਣ ਸਟੇਬਲ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ, ਅੱਲਾ ਖੈਰ ਕਰੇਗਾ। ਤੇ ਬਾਕੀ ਭਾਜੀ ਅਬਦੁਲ ਰਊਫ ਕਹਿੰਦੇ ਵਲੌਗ ਲਾਜ਼ਮੀ ਬਣਾਉਣਾ ਚਾਹੀਦਾ ਸੀ ਭਾਜੀ, ਮਾਜ਼ਰਤ ਗਲਤੀ ਹੋ ਗਈ ਕੱਲ੍ਹ, ਅਸਲ 'ਚ ਸੱਚੀ ਅਸੀਂ ਬਿਜ਼ੀ ਬੜੇ ਸੀ। ਸਾਨੀਆ ਈਦ ਮੁਬਾਰਕ ਜੀ, ਠੀਕ ਆ। ਰਮਨਦੀਪ ਕੌਰ ਭੈਣ ਜੀ ਥੈਂਕ ਯੂ। ਭਾਜੀ ਨੇ ਹਸਨ ਜੱਟ ਨੇ ਪੁੱਛਿਆ ਤੁਹਾਡਾ ਨਾਮ, ਮੇਰਾ ਨਾਮ, ਫਿਰ ਉਹੀ ਗੱਲ ਆ ਗਈ, ਮੇਰਾ ਨਾਂ ਡੇਰੇ ਵਾਲਾ ਹੀ। ਤੇ ਵੀਰ ਤੁਹਾਡਾ ਫੋਨ ਨੰਬਰ ਕੀ ਆ ਜੀ? ਭਾਜੀ ਨੇ ਪੁੱਛਿਆ, ਨਿੰਦਰ ਲਾਲੀ ਭਾਜੀ ਨੇ। ਤੇ ਭਾਜੀ ਮੈਂ ਨਾ ਇਹ ਗੱਲ ਮੈਨੂੰ ਅਕਸਰ ਭਰਾ ਪੁੱਛਦੇ ਆ, ਮੈਂ ਮੈਂਸ਼ਨ ਕਰਦਾ ਪਿਆ ਵਾਂ ਆਪਦਾ ਇੰਸਟਾਗ੍ਰਾਮ ਤੇ ਆਪਦਾ ਫੇਸਬੁੱਕ, ਠੀਕ ਆ ਜੀ। ਤੁਸੀਂ ਇਹਦੇ ਉੱਤੇ ਮੈਸੇਜ ਕਰ ਸਕਦੇ ਹੋ, ਠੀਕ ਆ। ਜਿਹੜਾ ਵੀ ਭਰਾ ਗੱਲ ਕਰਨਾ ਚਾਹਵੇ, ਜਿਹੜਾ ਵੀ ਭਰਾ ਨਾਲ ਮੈਨੂੰ ਮੈਸੇਜ ਕਰੋ, ਠੀਕ ਆ, ਤੇ ਮੈਂ ਲਾਜ਼ਮੀ ਰਿਪਲਾਈ ਕਰੂੰਗਾ। ਮੈਂ ਹਮੇਸ਼ਾ ਬੋਲਦਾ ਨਾ ਕਿ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਮੈਸੇਜ ਕਰ ਲਓ, ਠੀਕ ਆ, ਤੇ ਮੈਂ ਤੁਹਾਨੂੰ ਉੱਥੇ ਰਿਪਲਾਈ ਕਰੂੰਗਾ, ਕਿਉਂਕਿ ਨੰਬਰ ਦਾ ਫਿਰ ਇੱਦਾਂ ਹੁੰਦਾ ਕੰਮ ਵੱਧ ਜਾਂਦਾ ਵਾ, ਅਕਸਰ ਨਹੀਂ ਵੀ ਕਾਲ ਚੁੱਕੀ ਜਾਂਦੀ, ਨਹੀਂ ਪਤਾ ਲੱਗਦਾ। ਸੋ ਜਦੋਂ ਬੰਦਾ ਫ੍ਰੀ ਹੋਵੇ, ਵਿਹਲਾ ਹੋਵੇ, ਜਾ ਕੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਚੈੱਕ ਕਰ ਸਕਦਾ। ਤੁਸੀਂ ਮੈਂ ਲਾਤੇ ਆਪਣੇ ਫੇਸਬੁੱਕ ਤੇ ਇੰਸਟਾ, ਤੁਸੀਂ ਜਾ ਕੇ ਚੈੱਕ ਕਰਕੇ ਤੇ ਕਰ ਲਿਓ। ਮੁਦੱਸਰ ਭਾਈ ਥੇ ਦਾ ਮਤਲਬ ਕੀ ਆ? ਮੈਨੂੰ ਅਕਸਰ ਕਮੈਂਟ ਆਉਂਦਾ, ਮੈਨੂੰ ਸਮਝ ਨਹੀਂ ਆਉਂਦੀ ਇਸ ਕਮੈਂਟ ਦੀ। ਯਾਰ ਥੇ ਦਾ ਮਤਲਬ ਕੀ ਹੁੰਦਾ? ਮੈਂ ਪੁਰਾਣੀਆਂ ਬੁੜੀਆਂ ਇਹ ਸੁਣਦੀਆਂ ਵਾ ਹੈ, ਥੇ ਨਹੀਂ ਪੁੱਤ, ਉਹ ਥੇ ਤੇ ਹੁੰਦਾ ਨਾ ਉਹ ਸਹਿਮ ਵੇ ਥੇ ਹੋਣਿਆ, ਇਹ ਪੁਰਾਣੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਥੇ ਹੋਣਾ ਨਾ, ਸਾਡੀ ਗੱਲ ਹੀ ਨਹੀਂ ਮੰਨਦਾ ਦਾਦੇ ਮਗਾਉਣਾ ਹੈ, ਉਹ ਥੇ ਹੋਣਾ ਤੇ ਇਹੀ ਕਹਿ ਸਕਦੇ, ਹੋਰ ਪਤਾ ਨਹੀਂ ਭਾਜੀ। ਭਾਜੀ ਅਨੀਸੁਰ ਰਹਿਮਾਨ ਭਾਜੀ ਕਹਿੰਦੇ ਨੇ ਸਹੀ ਨਾਮ ਦੱਸੋ ਜੀ ਭਾਈ ਡੇਰੇ ਵਾਲਾ ਹੀ। ਇਹ ਸਵਾਲ ਤੋਂ ਇਲਾਵਾ ਕੋਈ ਵੀ ਸਵਾਲ ਪੁੱਛ ਸਕਦੇ ਹੋ, ਮਤਲਬ ਇਹ ਤਾਂ ਅਸੀਂ ਵਿਆਹ ਤੇ ਲੱਗੇ ਤੁਹਾਨੂੰ ਦੱਸਾਂਗੇ ਜਾ ਕੇ, ਮਤਲਬ ਵਿਆਹ ਤੇ ਦੱਸਾਂਗੇ। ਅੱਛਾ ਕੋਕੋ ਦੀ ਏਜ ਹੈਗੀ 2.5-3 ਮਹੀਨੇ, 2.5 ਮਹੀਨੇ ਹੋ ਗਈ ਹੈ। ਤੇ ਇੰਡੀਆ ਪੰਜਾਬ ਡਿਸਟ੍ਰਿਕਟ ਸੰਗਰੂਰ, ਠੀਕ ਹੈ ਭਾਜੀ। KS ਭਾਜੀ ਨੇ, अस्सलाम वालेकुम भाई क्या हाल है, मेरा नाम ज़रूर लेना। इब्रार गुजर भाजी ठीक हो गया। 513 गाँव सुनिया नहीं भाजी सुनिया। सिस्टर कितनी है? असी 4 भैन भरा वा, 2 भैन 2 भरा। तो आपकी ज़मीन कितनी है? ठीक है। अच्छा जट्टू का भी बारे में दसदा, जट्टू साढ़े चाचे का मुंडा भाई, ठीक है। ये साढ़े चाचे का इको एक मुंडा है, मतलब कला कहरा कह लो भी मुंडा एक। तो आपकी ज़मीन कितनी? ज़मीन साड़ी है 5.5 किले, किला साडा सारा डेरे च वलिया होया वा, किला डेढ़ ही किला ही ला लो क्यों जट्टू, किला साडे डेरे च वलिया जी। ते बाकी ऐ कह लो भी 2-2 किले हुंदे सानू, है ना, मतलब सारियां नू, ठीक है। जट्टू नू कल्ले नू 2 आउंदे आ, सानू दोवां नू 2.5 किले आउंदे आ, हैं ऐ कह लो जट्टू कल्ला है ना तां करके।
ਤੇ ਜ਼ਮੀਨ ਕੋਈ ਨਹੀਂ ਹੈਗੀ ਏਡੀ, ਮਤਲਬ ਅੱਜ ਕੱਲ੍ਹ ਦੇ ਹਾਲਾਤ ਦੇ ਹਿਸਾਬ ਨਾਲ, ਕਿਉਂਕਿ ਸਾਡੀ ਉਹ ਪੀੜ੍ਹੀ ਆ ਜਿੱਥੇ ਜ਼ਮੀਨ ਐਂਡ ਤਕਰੀਬਨ ਹੋ ਗਈ ਆ, ਵੰਡੀ ਗਈ ਆ। ਜੇ ਪਿਛਲੇ ਪੀੜ੍ਹੀ ਨੇ ਖਰੀਦੀ ਹੋਵੇ ਤਾਂ ਫਿਰ ਗਾਂਹ ਜਾ ਕੇ ਵੰਡੀ ਜਾਂਦੀ ਨੇ, ਤੇ ਇੱਥੇ ਆ ਕੇ ਕੰਮ ਖਤਮ ਹੋ ਗਿਆ। 47 ਤੋਂ ਬਾਅਦ ਜਿਹਦੀਆਂ ਜ਼ਮੀਨਾਂ ਸੀ ਕਿਸੇ ਦਾ ਮਰੱਬਾ ਤੇ ਉਹਦੇ ਭਾਈ 5 ਕਿੱਲੇ ਰਹਿ ਕੇ ਗਾਂਹ ਲਾਦਾਂ ਹੀ ਇੰਨੀਆਂ ਹੋ ਜਾਂਦੀਆਂ। ਸੋ ਸਾਡਾ ਐਂ ਕਹਿ ਲਓ ਵੀ ਕਿੱਲਾ ਆਉਣਾ ਸਾਨੂੰ, ਤੇ ਇੰਨੀ ਜ਼ਮੀਨ ਆ। ਬਾਕੀ ਫਿਰ ਵੀ ਸ਼ੁਕਰ ਆ ਰੱਬ ਦਾ। ਸੋ ਮੈਂ ਕਹਿੰਦਾ ਵੀ ਤੁਸੀਂ ਜ਼ਿੰਦਗੀ 'ਚ ਮਿਹਨਤ ਹੀ ਇੰਨੀ ਕਰ ਲਓ ਕਿ ਤੁਹਾਨੂੰ ਮਤਲਬ ਯਾਰ ਜਿੰਨੇ 'ਚ ਬੈਠੇ ਆ ਗੁਜ਼ਰ ਬਸਰ ਵੀ ਸੋਹਣਾ ਹੋ ਰਿਹਾ ਅਲਹਮਦੁਲਿਲਾ, ਤੇ ਚੱਲੀ ਵੀ ਬੜਾ ਸਰਕਟ ਸੋਹਣਾ ਜਾਂਦਾ। ਪੱਠੇ ਬਿਜਲੀ ਦੇ ਆ ਅੱਲਾ ਸਪੁਰਦ ਚੱਲਦਾ ਪਿਆ, ਉਹ ਵੀ ਤਾਂ ਹੈਗੇ ਜਿਨ੍ਹਾਂ ਦੀ ਨਹੀਂ ਹੈਗੀ, ਠੀਕ ਹੈ। ਸੋ ਇਸ ਕਰਕੇ ਕਿੱਲਾ ਡੇਢ ਵੀ ਬਹੁਤ ਜ਼ਿਆਦਾ ਹੈ ਸਾਡੇ ਵਾਸਤੇ। ਸੋ ਤੁਹਾਡੀ ਘੋੜੀ ਬਹੁਤ ਸੋਹਣੀ ਹੈ। ਸਟਾਪ ਕੀਪਿੰਗ ਰੈਬਿਟਸ ਨੈਕਸਟ ਟਾਈਮ। ਇਜਾਜ਼ ਰਾਣਾ ਭਾਜੀ ਕਹਿੰਦੇ ਨੇ ਭਾਜੀ ਖਰਗੋਸ਼ ਅਸੀਂ ਸ਼ੌਕ ਬੜਾ ਵਾ ਰੱਖਣ ਦਾ, ਸੋਹਣੇ ਬਹੁਤ ਲੱਗਦੇ ਆ, ਠੀਕ ਆ। ਤੇ ਫਿਰ ਭਾਜੀ ਕਹਿੰਦੇ ਕਿ ਤੁਸੀਂ ਮੁਰਗੀਆਂ ਰੱਖੋ ਤੇ ਐਗ ਪਰਪਸ ਵਾਸਤੇ। ਭਾਜੀ ਮੁਰਗੀਆਂ ਅਸੀਂ ਤਾਂ ਨਹੀਂ ਰੱਖਦੇ, ਗਾਵਾਂ ਹੈਗੀਆਂ ਬਿੱਠਾਂ ਬਹੁਤ ਕਰਦੀਆਂ, ਖੁਰਲੀਆਂ 'ਚ ਵੜ ਜਾਂਦੀਆਂ। ਬੱਤਖਾਂ ਹੋਣੀਆਂ, ਟਰਕੀ ਬਰਡ ਹੋ ਗਏ, ਇਹ ਖੁਰਲੀਆਂ 'ਚ ਨਹੀਂ ਵੜਦੇ, ਠੀਕ ਆ ਜੀ। ਤਾਂ ਕਰਕੇ ਮੁਰਗੀਆਂ ਅਸੀਂ ਜ਼ਿਆਦਾ ਨਹੀਂ ਕਰਦੇ। ਤੇ ਬਾਕੀ ਐਗ ਪਰਪਸ ਐਗ ਆਂਡੇ ਪੂਰੇ ਕਰ ਦਿੰਦੇ, ਦਿਹਾੜੇ ਦੇ 3-4 ਦੇ ਦਿੰਦੀਆਂ, ਕੰਮ ਨਿਬੜ ਜਾਂਦਾ। ਨਹੀਂ ਲੇਕਿਨ ਹੁਣ ਸੈਟਅਪ ਲਗਾਵਾਂਗੇ, ਸੈਟਅਪ ਤੋਂ ਬਾਅਦ ਇਹ ਸਾਰਾ ਨਿਜ਼ਾਮ ਕਰਾਂਗੇ। ਕੇਜ ਵੱਡੇ ਬਣਾਉਣੇ ਆ, ਖੁੱਡੇ ਬਣਾਉਣੇ ਆ। ਜਗ੍ਹਾ ਜਿਹੜੀ ਛੱਡੀ ਹੋਈ ਆ ਅਸੀਂ, ਮੇਰੀ ਬੈਕ ਸਾਈਡ ਤੇ ਨਜ਼ਰ ਆ ਰਹੀ ਆ, ਇਹਦੇ ਅੰਦਰ ਆਪਾਂ ਖੁੱਡੇ ਹੀ ਬਣਾਉਣੇ ਆ, ਵੱਡੇ ਕੇਜ ਬਣਾਉਣੇ ਲੰਮੇ ਰੱਖ ਕਰਕੇ, ਤੇ ਤਾਂ ਕਰਕੇ ਫਿਰ ਉਹਦੇ ਵਿੱਚ ਆਪਾਂ ਐਡ ਆਨ ਕਰਾਂਗੇ ਇਨਸ਼ਾਅੱਲਾ ਇਹ ਚੀਜ਼ ਵੀ। ਤੇ ਉਸ ਤੋਂ ਬਾਅਦ ਖਰਗੋਸ਼ਾਂ ਵਾਲੀ ਗੱਲ ਰਹਿ ਗਈ ਭਾਜੀ। ਰੈਬਿਟ ਹੁਣ ਰੱਖਣੇ ਹੀ ਰੱਖਣੇ ਆ, ਐਵੇਂ ਝੂਠ ਕੋਈ ਨਹੀਂ ਗਾ। ਇੱਕ ਆਇਆ ਪਿਆ ਵਾ, ਵਿਖਾ ਦਿਓ, ਠੀਕ ਆ। ਇਹ ਜੱਟੂ ਤੇ ਸੈਮ ਫੜ ਕੇ ਲਿਆਏ ਸੀ ਜਾ ਕੇ, ਤੇ 2 ਲੈ ਆਉਣੇ, 2 ਨਹੀਂ 3-4। ਕਰਮੀ ਦਾ ਤੁਹਾਨੂੰ ਪਤਾ ਵਾ, ਕਰਮੀ ਨੇ ਕਿਹਾ ਸੀ ਕਿ ਉਹਦਾ ਘਰ ਸ਼ਿਫਟ ਹੋਇਆ ਵਾ, ਉਹਨੇ ਹੋਰ ਥਾਂ ਤੇ ਘਰ ਬਣਾਇਆ। ਉਹ ਕਹਿੰਦਾ ਯਾਰ ਫਿਰਦੇ ਆ, ਫੜ ਲਿਆਓ। ਅਸੀਂ ਹੁਣ ਇਹਨਾਂ ਨੂੰ ਇੱਥੇ ਨਹੀਂ ਛੱਡਣਾ, ਆ ਲੱਕੜ ਦੇ ਖੁੱਡੇ ਛੱਡਾਂਗੇ 4 ਦਿਨ, ਠੀਕ ਆ। ਦੈਨ ਪ੍ਰੋਪਰ ਇਹਦਾ ਸੈਟਅਪ ਕਰਕੇ ਇਹਨਾਂ ਨੂੰ ਬਾਹਰ ਛੱਡਾਂਗੇ। ਇੱਕ ਆਇਆ ਹਲੇ 2-3 ਇਹਨਾਂ ਨੇ ਫੜ ਕੇ ਲੈ ਕੇ ਆਉਣੇ ਆ, ਬਾਕੀ ਫੜੇ ਨਹੀਂ ਸੀ ਗਿਆ ਇਹਨਾਂ ਕੋਲ, ਠੀਕ ਆ ਜੀ। ਚਾਚੇ ਮਿਸਤਰੀ ਦਾ ਮੋਬਾਈਲ ਨੰਬਰ ਖਲੀਲ ਭਾਈ ਕਹਿੰਦੇ ਨੇ, ਠੀਕ ਆ ਭਾਈ। ਮੈਂ ਜਦੋਂ ਘਰੇ ਜਾਣਾ ਚਾਚੂ ਕੋ ਆਪਣਾ ਨੰਬਰ ਲੈ ਲੈਂਦੇ ਆ, ਕੋਈ ਰੌਲਾ ਨਹੀਂ, ਠੀਕ ਆ। ਅਰਸ਼ ਜ਼ੈਲਦਾਰ, ਠੀਕ ਆ। ਖੱਕ ਸਾਹਿਬ ਆਈ ਥਿੰਕ ਸੋ। ਬਾਕੀ ਕੁਛ ਕਮੈਂਟ ਹੋਰ 1-2 ਆ। ਇੱਕ ਭਾਜੀ ਦਾ ਕਮੈਂਟ ਹੁੰਦੇ ਆ ਰਘੂਬੀਰ ਸਿੰਘ ਭਾਜੀ, ਰਘਬੀਰ ਸਿੰਘ, ਅੱਛਾ ਠੀਕ ਆ ਜੀ। ਈਦ ਮੁਬਾਰਕ, ਈਦ ਮੁਬਾਰਕ। ਲੋਟਸ ਆਫ ਲਵ ਜੱਟੂ ਵਾਸਤੇ ਬਹੁਤ ਸਾਰਾ ਪਿਆਰ ਆ ਜੀ। ਅੱਛਾ ਜੱਟੂ ਥੈਂਕ ਯੂ ਨਹੀਂ ਕਹਿੰਦਾ, ਹਿਸਾਬ ਲਾ ਲਓ ਤੁਸੀਂ, ਹੈ ਸੰਗਦਾ ਜੱਟੂ ਕਹਦੇ ਥੈਂਕ ਯੂ ਠੀਕ ਹੈ, ਗੁੱਡ। ਹੀ ਇਜ਼ ਅ ਵੈਰੀ ਬਿਊਟੀਫੁਲ ਚਾਈਲਡ। ਨਾਈਸ, ਬਿਲਕੁਲ ਜੀ ਬਿਊਟੀਫੁਲ ਆ। ਬਸ ਜਦੋਂ ਮੂੰਹ ਜਿਹਾ ਬਣਾਉਂਦਾ ਨਾ ਉਦੋਂ ਬਿਊਟੀਫੁਲ ਨਹੀਂ ਲੱਗਦਾ, ਉਦੋਂ ਜੀ ਕਰਦਾ ਨੂੰ ਢਾਲਵੇ ਬੰਦਾ। ਹੈਪੀ ਈਦ ਟੂ ਆਲ ਡੇਰਾ ਫੈਮਿਲੀ, ਬਹੁਤ ਥੈਂਕ ਯੂ ਜੀ। ਨਿਰਮਲ ਸਿੰਘ ਭਾਜੀ, ਠੀਕ ਆ। ਰਵਿੰਦਰ ਕੁਮਾਰ ਭਾਜੀ, ਓਕੇ ਬ్రో ਜੀ। ਰਵਿੰਦਰ ਸਿੰਘ, ਠੀਕ ਆ ਭਾਜੀ। ਇਹਦੇ ਵਿੱਚ ਕਿਸੇ ਨੇ ਕਿਹਾ ਜੀ फरूक ज़िया भाजी, अस्सलाम वालेकुम वीर जी, क्या हाल है? ठीक हूँ। मैंने पहले भी पूछा था जो गुलाब आपने लगाए थे वो उगे? नहीं भाजी वो नहीं उगे, टाइम लंघ गया ਸੀ, ਉਹ ਟਾਈਮ ਲੰਘ ਗਿਆ ਸੀ ਉਹਨਾਂ ਦਾ, ਸੋ ਉਹ ਨਹੀਂ ਉੱਗੇ ਜੀ, ਠੀਕ ਹੈ। ਤੇ ਇੱਕ ਭਾਜੀ ਦਾ ਕਮੈਂਟ ਹੈ, ਮੈਂ ਐਂਡ ਵਾਸਤੇ ਰੱਖਿਆ ਸੀ, ਮੁਦੱਸਰ ਅਹਿਮਦ ਚੌਧਰੀ ਭਾਜੀ। ਉਹ ਕਹਿੰਦੇ ਜੀ ਉਹਨਾਂ ਨੂੰ ਗਿਲਾ ਆਪਣੇ ਤੋਂ ਕਿ ਆਪਣੇ ਘਰ ਦਾ ਜਿਹੜਾ ਮੈਪ ਆ ਉਹ ਨਹੀਂ ਸਹੀ ਬਣਿਆ। ਐਂਡ ਸੈਕਿੰਡ ਆਪਾਂ ਵਿੰਡੋ ਵਗੈਰਾ ਰੱਖੀ ਕਿਚਨ 'ਚ। ਭਾਜੀ ਸਾਡਾ ਹੈਗਾ ਡੇਰੇਦਾਰੀ ਦਾ ਕੰਮ, ਠੀਕ ਆ। ਡੇਰਾ ਵਾ, ਪਿੰਡ ਵੀ ਨਹੀਂ ਹੈਗਾ, ਠੀਕ ਆ। ਨਾ ਡਸਟ, ਨਾ ਮਤਲਬ ਇਹ ਕੰਮ ਨਹੀਂ ਹੈਗਾ, ਨਾ ਆਪਣੇ ਕੋਲ ਮਹੱਲਾ ਵਾ। ਘਰ ਦਾ ਮੈਪ ਅਸੀਂ ਤੁਹਾਨੂੰ ਸਹੀ ਦੱਸੀਏ ਤੇ ਜਿਹੜੀਆਂ ਸਿਚੁਏਸ਼ਨਾਂ 'ਚ ਘਰ ਬਣ ਰਿਹਾ ਵਾ, ਡੈਫੀਨੇਟਲੀ ਜੰਗ ਲੱਗੀ ਆ, ਹਾਲਾਤ ਮੁਲਕ ਦੇ ਟੈਟ ਆ, ਪੈਸਾ ਮਾਰਕੀਟ 'ਚ ਕਿਤੇ ਨਹੀਂ ਹੈਗਾ, ਸਿੱਧੀ ਗੱਲ ਆ ਜਿਹੜੀ। ਇਹਦੇ ਵਿੱਚ ਘਰ ਦਾ ਸਾਡੇ ਦਾ ਮਾਈਂਡ ਸੈਟ ਹੀ ਹੋਰ ਸੀ, ਅੱਲਾ ਵੱਲੋਂ ਹੀ ਕਹਿ ਲਓ ਬਣ ਗਿਆ ਮੈਪ। ਅਸੀਂ ਸੋਚਿਆ ਸੀ ਕਿ ਇੱਕ ਗੈਲਰੀ ਬਣਾਉਣੀ ਆ, ਇੱਕ ਸਾਡਾ ਰੂਮ ਬਣਾਉਣਾ, ਬਸ ਇਨਫ। ਲੇਕਿਨ ਫਿਰ ਸਾਨੂੰ ਦੂਜੇ ਅੰਦਰ ਵੀ ਪੱਟਣੇ ਪਏ, ਫਿਰ ਗਾਂਹ ਦੀ ਗਾਂਹ ਕੰਮ ਵੱਧ ਗਿਆ। ਮੈਪ ਤਾਂ ਪਹਿਲਾਂ ਰੱਖਿਆ ਹੋਇਆ ਸੀ, ਮਤਲਬ ਇੱਕ ਆਮ ਦੇਸੀ ਘਰ ਜਿਵੇਂ ਸਿੰਪਲ ਬਣਾਈਦਾ, ਆਪਾਂ ਕੋਠੀ ਨਹੀਂ ਬਣਾ ਰਹੇ। ਲੇਕਿਨ ਅੱਲਾ ਵੱਲੋਂ ਹੀ ਉਹ ਬਣ ਗਿਆ ਜਾਂ ਕੋਠੀ, ਠੀਕ ਹੈ। ਜਾਂ ਕੋਠੀ ਵਾਲਾ ਥੋੜਾ ਨਕਸ਼ਾ ਬਣ ਗਿਆ, ਅਸੀਂ ਐਡ ਔਨ ਚੀਜ਼ਾਂ 1-2 ਕਰਤੀਆਂ ਵਿੱਚ, ਤੇ ਥੋੜਾ ਜਿਹਾ ਨਕਸ਼ਾ ਵਧੀਆ ਹੋ ਗਿਆ। ਅਦਰਵਾਈਜ਼ ਸਾਡੇ ਕੋਲ ਮੈਪ ਨਹੀਂ ਸੀ, ਅਸੀਂ ਮੈਪ ਰੱਖਣਾ ਹੀ ਨਹੀਂ ਸੀ, ਠੀਕ ਆ। ਜਦੋਂ ਇਹ ਸਾਰਾ ਬਣ ਗਿਆ ਸੀ ਫਿਰ ਸੋਚਿਆ ਇੰਟੀਰੀਅਰ ਅੰਦਰ ਅੱਛਾ ਲਗਾ ਦਿੰਦੇ ਆ, ਮਤਲਬ ਐਂ ਕਹਿ ਲਓ ਵੀ ਛੱਤ ਬਣਾ ਲਈ, ਇੱਕ ਅੰਦਰ ਬਣਾ ਲਿਆ, ਤੇ ਮਾਈਂਡ ਸੈਟ ਕੁਛ ਇਸ ਤਰ੍ਹਾਂ ਦਾ ਸੀ, ਠੀਕ ਆ। ਮੈਪ ਨਹੀਂ ਸੀ ਅਸੀਂ ਬਣਾਉਣ ਦੀ ਸੋਚੀ, ਕਿਉਂਕਿ ਮੈਪ ਬਣਦਾ ਜਦੋਂ ਮੁੱਢੋਂ ਨਹੀਂ ਰੱਖੋ, ਸਟਾਰਟ ਚੱਕੋ ਸਾਰਾ ਇੱਕ ਵੱਖਰਾ ਮੈਪ ਬਣਾ ਕੇ। ਜਦੋਂ ਤੁਹਾਡੇ ਕੋਲ ਸਿੱਧੀ ਗੱਲ ਆ 1-1.5 ਕਰੋੜ ਰੁਪਈਆ ਹੋਵੇ, ਉਦੋਂ ਭਾਜੀ ਮੈਪ ਤੇ ਆਈ ਥਿੰਕ ਜ਼ਿਆਦਾ ਕੰਮ ਹੋ ਜਾਂਦਾ ਤੇ ਬੰਦਾ ਕਰ ਸਕਦਾ। ਲੇਕਿਨ ਅਸੀਂ ਇਦਾਂ ਦਾ ਕੋਈ ਸੋਚਿਆ ਨਹੀਂ ਸੀ। ਇਹ ਜੋ ਰੱਬ ਦੀ ਤੌਫੀਕ ਹੈ ਅਲਹਮਦੁਲਿਲਾ, ਇਹ ਫਿਰ ਵੀ ਬੜਾ ਤਗੜਾ ਬਣ ਗਿਆ ਸਾਡੇ ਕੋਲੋਂ, ਸਾਡੀ ਸੋਚ ਤੋਂ ਵੱਧ ਬਣ ਗਿਆ। ਬਾਕੀ
ਮੰਨੀ ਭਾਜੀ ਹੁਣ ਲੱਗੀ ਜਾਂਦੀ ਆ ਮਿਸਤਰੀ ਜਦੋਂ ਆ ਜਾਣ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਅਚਾਰ ਨਾਲ ਰੋਟੀ ਕਰਨ ਵਾਲਾ ਖਾ ਕੇ ਕਰਕੇ ਜਾਂਦੇ ਆ ਵੀ ਤੁਸੀਂ ਮਿਰਚ ਨਾਲ ਰੋਟੀ ਖਾਣ ਵਾਲਾ ਹਿਸਾਬ ਤਾਂ ਹੋਇਆ ਪਿਆ ਵਾ ਲੇਕਿਨ ਫਿਰ ਵੀ ਇਟਸ ਓਕੇ। ਸਿਆਣੇ ਕਹਿੰਦੇ ਹੁੰਦੇ ਜਦੋਂ ਪੁਰਾਣੇ ਦੌਰ 'ਚ ਮਾਈਆਂ ਲੜਦੀਆਂ ਸੀ ਤੇ ਕਹਿੰਦੀਆਂ ਹੁੰਦੀਆਂ ਜਾ ਅੱਲਾ ਕਰੇ ਤੇਰੇ ਘਰੇ ਮਿਸਤਰੀ ਲੱਗੇ ਕਿਉਂਕਿ ਛੇਤੀ ਨਿਕਲਦੇ ਨਹੀਂ ਨਾ ਤੇ ਆਹ ਚੱਕਰ ਆ। ਤੇ ਬਾਕੀ ਕੰਮ ਕਰ ਤੇ ਫਿਰ ਜ਼ਾਹਰੀ ਗੱਲ ਹੁਣ ਚੱਲੀ ਜਾਂਦਾ ਵਾ। ਤੇ ਭਾਜੀ ਮੈਪ ਨਹੀਂ ਮੈਂ ਭਾਈ ਕਹਿੰਦੇ ਡੋਂਟ ਲਾਈਕ ਮੈਪ ਮੈਨੂੰ ਪਸੰਦ ਨਹੀਂ ਆਇਆ ਤੇ ਭਾਜੀ ਡੇਰੇਦਾਰੀ ਆ ਲੇਕਿਨ ਇਹ ਜਦੋਂ ਬਣ ਗਿਆ ਤੁਹਾਨੂੰ ਡੈਫੀਨੇਟਲੀ ਸੋਹਣਾ ਲੱਗੇਗਾ ਠੀਕ ਆ। ਸਾਡੇ ਕੋਲ 2 ਅੰਦਰ ਆਲਰੇਡੀ ਸੀ, ਤੀਜਾ ਅੰਦਰ ਅਸੀਂ ਸਿਰਫ ਐਡ ਕੀਤਾ ਤੇ ਅੱਗੇ ਗੈਲਰੀ ਐਡ ਕਰ ਲਈ। ਸੈਕੰਡ ਯੂ ਮਸਟ ਹੈਵ ਫਾਈਂਡ ਗੁੱਡ ਵਰਕ ਫॉर ਯੂਅਰ ਡੇਰਾਸ ਬਿਕੋਜ਼ ਯੂ ਆਰ ਨੀਡਡ ਟੂ ਐਕਸਪੈਂਡ ਯੂਅਰ ਲਾਈਫ ਸਟਾਕ ਲਾਈਕ ਵਕਾਰ ਐਂਡ ਨਾਸਰ ਢਿੱਲੋਂ। ਭਾਜੀ ਵਕਾਰ ਦਾ ਮਤਲਬ ਮਾਈਂਡ ਸੈਟ, ਵਕਾਰ ਦੀ ਜਿਹੜੀ ਕੈਪੈਸਿਟੀ ਆ ਉਹ ਹੋਰ ਆ, ਨਾਸਰ ਭਾਈ ਦੀ ਕੈਪੈਸਿਟੀ ਹੋਰ ਆ ਠੀਕ ਆ। ਮੇਰੀ ਉਹਨਾਂ ਤੋਂ ਉਮਰ ਵੀ ਥੋੜੀ ਆ ਹਲੇ ਠੀਕ ਆ। ਜ਼ਿੰਦਗੀ 'ਚ ਕਰਨਾ ਬਹੁਤ ਕੁਛ ਆ ਲੇਕਿਨ ਹਲੇ ਟਾਈਮ ਟੇਕਿੰਗ। ਮੈਨੂੰ ਸਿਰਫ ਔਰ ਸਿਰਫ 1 ਸਾਲ ਹੋਇਆ ਵਾ ਡੇਰੇ ਤੇ ਆਏ ਨੂੰ, ਆ ਕੇ ਮੈਂ ਚੀਜ਼ਾਂ ਮੈਨੇਜ ਕਰ ਰਿਹਾ, ਦੇਖ ਰਿਹਾ, ਕਰ ਰਿਹਾ ਠੀਕ ਆ। ਆ ਕੇ ਹੌਲੀ ਹੌਲੀ ਚੀਜ਼ਾਂ ਵਧਾਵਾ ਕਰ ਰਿਹਾ, ਕੰਮ ਵੀ ਦੇਖਾਂਗੇ। ਕੁਛ ਵੀਰ ਭਰਾ ਕਹਿੰਦੇ ਸੀ ਕਿ ਗਾਵਾਂ ਜਿਹੜੀਆਂ ਤੁਸੀਂ ਛੱਡ ਦਿਓ, ਮੱਝਾਂ ਪਾ ਲਓ। ਫਿਰ ਕੋਈ ਭਰਾ ਕਹਿੰਦੇ ਸੀ ਘੋੜਿਆਂ 'ਚ ਕੁਛ ਨਹੀਂ ਰੱਖਿਆ, ਮੱਝਾਂ ਲੈ ਲਓ। ਭਾਜੀ ਸਾਰਾ ਕੁਛ ਕਰਨਾ ਹੈ ਲੇਕਿਨ ਘੋੜਾ ਇੱਕ ਸ਼ੌਕ ਸੀ ਠੀਕ ਆ। ਤੇ ਕਹਿੰਦੇ ਹੁੰਦੇ ਆ ਕਿ ਘੋੜਾ ਜਿੱਥੇ ਰੱਬ ਉਹਨੂੰ ਦਿੰਦਾ ਜਿਹਦੇ ਘਰੇ ਮਤਲਬ ਰੱਬ ਨੇ ਰਹਿਮਤ ਕਰਨੀ ਹੁੰਦੀ ਆ। ਸੋ ਰੱਬ ਨੇ ਇਹ ਸਵਾਰੀ ਦਿੱਤੀ ਆ, ਇਹ ਸਿਰਫ ਸ਼ੌਕ ਤੋਂ ਰੱਖੀ ਆ। ਕਾਰੋਬਾਰ ਵੀ ਜੇ ਬਣਾਉਣਾ ਹੋਇਆ ਤਾਂ ਬਣਾਵਾਂਗੇ ਲੇਕਿਨ ਫਿਲਹਾਲ ਦੀ ਘੜੀ ਨਹੀਂ ਜ਼ੀਨ। ਗਾਵਾਂ ਹੈਗੀਆਂ ਇਹ ਸਾਡੇ ਬਾਪੂ ਜੀ ਦੇ ਅੰਡਰ ਨੇ ਠੀਕ ਆ। ਤੁਹਾਨੂੰ ਪਤਾ ਕਿ ਅੱਬੇ ਦੀ ਬਣਾਈ ਹੋਈ ਸ਼ੈ ਅੱਬਾ ਵੇਚਣ ਨਹੀਂ ਦਿੰਦਾ, ਸੋ ਅਸੀਂ ਉਹਨਾਂ ਨੂੰ ਵੇਚ ਨਹੀਂ ਸਕਦੇ। ਅਸੀਂ ਮੱਝਾਂ ਪਾਵਾਂਗੇ ਠੀਕ ਆ ਲੇਕਿਨ ਹੌਲੀ ਹੌਲੀ ਚੀਜ਼ਾਂ ਨੂੰ ਸਟੇਬਲ ਕਰਨ ਤੋਂ ਬਾਅਦ ਇਸ ਪ੍ਰੋਸੈਸ ਵਾਲੇ ਪਾਸੇ ਆਵਾਂਗੇ। ਵਕਾਰ ਨੂੰ ਵੀ ਘੱਟੋ ਘੱਟ 5 ਸਾਲ ਹੋ ਗਏ ਆ, 4 ਸਾਲ ਹੋ ਗਏ ਝੋਟੀਆਂ ਲਈਆਂ, ਫਿਰ ਹੌਲੀ ਹੌਲੀ ਵਰਕ ਕੀਤਾ। ਸੋ ਇਸ ਚੀਜ਼ ਨੂੰ ਪ੍ਰੋਸੀਜਰ ਨੂੰ ਟਾਈਮ ਲੱਗਦਾ। ਸੋ ਆਪਾਂ ਵੀ ਇਸ ਪ੍ਰੋਸੀਜਰ ਨੂੰ ਹੌਲੀ ਹੌਲੀ ਕਰਾਂਗੇ। ਵਕਾਰ ਨੇ ਮੈਨੂੰ ਆਲਰੇਡੀ ਬੋਲਿਆ ਹੋਇਆ ਕਿ ਆਪਾਂ ਇਹ ਕਰਨਾ ਹੈ। ਸੋ ਝੋਟੀਆਂ ਲੈ ਕੇ ਪਾਵਾਂਗੇ, ਗਾਵਾਂ ਵੀ ਮਤਲਬ ਠੀਕ ਆ ਫਿਰਦੀਆਂ ਰਹਿਣ, ਮਤਲਬ ਦੂਜੇ ਪਾਸੇ ਆਵਾਂਗੇ ਲੇਕਿਨ ਹਲੇ ਟਾਈਮ ਲੱਗੇਗਾ ਮਤਲਬ ਕੰਮ ਕਾਰ ਨੂੰ ਸਟੇਬਲ ਕਰਨ ਵਾਸਤੇ। ਤੁਹਾਨੂੰ ਪਤਾ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਟਾਈਮ ਲੈਂਦਾ ਕੰਮ। ਆਪਾਂ ਬਾਹਰ ਵੀ ਜਾਂਦੇ ਹਾਂ ਤਾਂ ਸਾਨੂੰ 10 ਸਾਲ ਲੱਗ ਜਾਂਦੇ, ਨੈਸ਼ਨੈਲਿਟੀ ਲੈਂਦੇ ਰਹਿੰਦੇ, ਕੰਮ ਕਰਦੇ ਸਟੇਬਲ ਹੁੰਦੇ, ਗੱਡੀ ਲੈਂਦੇ। ਸੋ ਇਸ ਕਰਕੇ ਟਾਈਮ ਲੱਗਣਾ ਹੈ ਥੋੜ੍ਹਾ ਜਿਹਾ। ਸੋ ਬਾਕੀ ਆ ਗੱਲਾਂ ਸੀ ਜਿਹੜੀਆਂ ਕੁਝ ਸਵਾਲ ਪੁੱਛੇ ਸਾਰਿਆਂ ਨੇ, ਮੈਂ ਕਿਹਾ ਕਲੀਅਰ ਕਰ ਦੇਵਾਂ। ਅੱਜ ਕਹਿ ਲਓ ਵੀ ਜਿਹੜੇ ਸਵਾਲ ਸੀ ਸਾਰਿਆਂ ਨੇ ਜਵਾਬ ਦਿੱਤੇ। ਜਿਹੜੇ ਵੀਰ ਭਰਾ ਰਹਿ ਗਏ ਜਿਨ੍ਹਾਂ ਨੇ ਕੱਲ੍ਹ ਵਾਲੀ ਵੀਡੀਓ ਥੱਲੇ ਕਮੈਂਟ ਨਹੀਂ ਕੀਤੇ ਉਹਨਾਂ ਨੂੰ ਮਾਜ਼ਰਤ। ਫਿਰ ਕਿਸੇ ਦਿਨ ਇਸ ਤਰ੍ਹਾਂ ਬੈਠਾਂਗੇ, ਸਾਰੀਆਂ ਗੱਲਾਂ ਦੇ ਜਵਾਬ A to Z ਦੇਵਾਂਗੇ ਤਾਂ ਕਿ ਸਾਰੀਆਂ ਗੱਲਾਂ ਬਾਤਾਂ ਕਲੀਅਰ ਕਰ ਦਈਏ। ਬਾਕੀ ਫਿਰ ਤੁਸੀਂ ਕੋਈ ਸਵਾਲ ਹੋਏ ਡੇਲੀ ਬੇਸਿਸ ਤੇ ਮੈਨੂੰ ਕੁਐਸਚਨ ਸੀ, ਤੁਸੀਂ ਕੁਐਸਚਨ ਕੀਤੇ ਮੈਂ ਜਵਾਬ ਦਿੱਤੇ। ਤੁਸੀਂ ਕੁਐਸਚਨ ਹੁਣ ਨੈਕਸਟ ਵੀ ਕੱਲ ਇਸ ਵੀਡੀਓ ਥੱਲੇ ਵੀ ਕਰੋਗੇ ਤੇ ਮੈਂ ਕੱਲ 2-4 ਜਿਹੜੇ ਹੌਲੀ ਹੌਲੀ ਨਾਲ 2-2 4-4 ਭਰਾਵਾਂ ਦੇ ਕਮੈਂਟਾਂ ਦੇ ਰਿਪਲਾਈ ਕਰਦਾ ਰਹੂੰਗਾ। ਬਾਕੀ ਸਰ ਬਹੁਤ ਥੈਂਕ ਯੂ, ਬਹੁਤ ਸ਼ੁਕਰੀਆ। ਹੁਣ ਆਪਾਂ ਵੱਧਦੇ ਹਾਂ ਚਾਚੇ ਵੱਲ ਤੇ ਚਾਚਾ ਆਇਆ ਖੜੋਤਾ ਵਾ। ਚਾਚਾ ਜੀ ਕਿੰਨਾ ਨਿਬੜ ਗਿਆ? ਲਾਉਣ ਲੱਗੇ ਧਮਾਲੀਆਂ ਲੱਗ ਗਈਆਂ ਸਾਡਾਂ ਦੀਆਂ। ਅੱਛਾ ਹੁਣ ਅੰਦਰ ਵਾਲਾ ਕਰਤਾ, ਬਾਰਡਰ ਲਾ ਲਿਆ। ਹਾਂਜੀ ਨਹੀਂ ਉਹ ਪੱਟੀ ਯਾਰ ਘਟ ਗਈ ਆਪਣੀ। ਓਏ ਹੁਣ ਪੱਟੀ ਇੱਧਰ ਲਾ ਲੈਣਾ ਵਾ 2 ਸਾਈਡਾਂ ਨੂੰ ਐ ਲਾ ਲੈਣੇ, ਜਿਹੜਾ ਲੱਗਦਾ ਫਿਰ ਪੱਟੀ ਮੰਗਵਾਉਣੀ ਪੈਣੀ। ਤੇ ਫਿਰ ਅੰਦਰ ਵੀ ਪੱਟੀ ਅੰਦਰ ਵੀ ਧਮਾਲੀ ਲੱਗਣੀ ਆ, ਅੰਦਰ ਵੀ ਧਮਾਲੀਆਂ ਲਾ ਦੇ ਫਿਰ ਤੇ ਪੱਟੀ ਉੱਥੇ ਵੀ ਨਹੀਂ ਪੂਰੀ ਹੋਣੀ। ਧਮਾਲੀਆਂ ਲਾ ਦੇ, ਪੱਟੀ ਬਾਅਦ ਚ ਆਜੂ। ਹੁਣ ਸਵੇਰੇ ਤੜਕੇ, ਹੁਣ ਬੜੀ ਸਵੇਰੇ ਆਉਣੀ ਆ। ਆ ਤੇ ਨਾਲ ਹੀ ਉਹਨੂੰ ਕਹਦੀਏ ਵੀ ਇੰਨੀ ਕੁ ਪੱਟੀ ਲਈ ਹੈ। ਹਾਂ ਇਹ ਤਾਂ ਹੁਣ ਤੁਸੀਂ ਕਹਿਣਾ ਵਾ। ਪੱਟੀ ਤੋਂ ਬਗੈਰ ਗੱਲ ਨਹੀਂ ਬਣਨੀ। ਪੱਟੀ ਕਿੰਨੀ ਚਾਹੀਦੀ ਆ? ਤੇ 5 ਪੱਟੀਆਂ ਹੋਣ ਤੋਂ ਬਹੁਤ। ਚਲੋ ਅੱਲਾ ਸਪੋਰਟ ਠੀਕ ਆ। ਫਿਰ ਡਨ ਕਰੋ, ਫੋਨ ਕਰ ਦਿਓ ਇਹਨਾਂ ਨੂੰ। 5 ਫੁੱਟੀਆਂ ਉਹਨੂੰ ਕਹਿਣਾ ਲਿਆ। 5 ਫੁੱਟੀਆਂ ਪੱਟੀਆਂ ਘਟ ਗਈਆਂ ਸਾਡੀਆਂ, ਹੁਣ ਸਵੇਰੇ ਪੌੜੀ ਦੇ ਨਾਲ ਹੀ ਫਿਰ ਆ ਜਾਣਗੀਆਂ। ਇਹੀ ਹੋ ਸਕਦਾ। ਚਲੋ ਅੱਲਾ ਖੈਰ ਕਰੇਗਾ। लो जी उजड़ गए वो बाग जिसके लाखों माली थे हैं। ਐਮਦੀ ਨੇ ਪੱਟ ਲਿਆ ਘਰ ਭਾਈ। ਆ ਸਾਡੇ ਭਰਾ ਦਾ ਘਰ ਸੀ ਤੇ ਇਹਨੂੰ ਪਹਿਲੀਆਂ ਮੁਬਾਰਕਾਂ। ਜੇ ਤੂੰ ਬਾਹਰ ਹੋ ਭੱਜ ਕੇ, ਪਹਿਲਾਂ ਤੈਨੂੰ ਮੁਬਾਰਕਾਂ। ਇਹਨੇ ਮਾਸ਼ਾਅੱਲਾ ਨਵਾਂ ਘਰ ਬਣਾਇਆ ਤੇ ਉੱਥੇ ਹੋ ਗਈ ਸ਼ਿਫਟ ਹੈ ਤੇ ਜ਼ਿੰਦਗੀ ਸਾਡੀ ਸ਼ਿਫਟ ਹੋ ਗਈ। ਇੱਥੇ ਜੋ ਬਚਦਾ ਹੈ ਲੈ ਜਾਓ। ਆ ਕੁੱਕੜ ਫਿਰਦਾ ਇਹ ਚੱਕੋ ਇੱਥੋਂ। ਐ ਯਾਰ ਖਰਗੋਸ਼ ਲੈਣ ਆਪਾਂ, ਜੱਟੂ ਕੋ ਨਹੀਂ ਫੜੇ ਜਾਣੇ ਤੇ ਖਰਗੋਸ਼ ਹੈਗੇ ਸੀ ਤੇ ਕਹਿੰਦਾ ਲੈ ਜਾਓ। ਫੜ ਹੁਣ ਮੈਂ ਘੋੜੀਆਂ ਫੜ ਲਾ ਭੈਣ ਦੀ ਆਪਣੇ ਕੋਲ ਨਾ ਜਾਣ ਸਾਹਿਬ। ਇੱਥੇ ਬਹਿ ਜਾ ਸਾਨ, ਫੜ ਲਾ ਪੁੱਤ। ਵੇਖ ਯਾਰ ਸੈਮ ਮੇਰੀ ਧਰਤਾਂ ਨਹੀਂ ਨਿਕਲ ਜਾਣਾ ਇਹ। ਨਹੀਂ ਫੜ ਲਾ, ਚੱਲ ਫੜ ਲਾ ਚੁੱਕ ਲਾ। ਓ ਖੈਰ ਸੈਮ ਦੀ ਜੋ ਲੱਭ ਗਿਆ ਉਹ ਤੇ ਆਮ ਹੀ ਨਾ ਘੜੇ ਚ ਨਾ ਪਾਵੀਂ ਹੈ।
ਘੜੇ 'ਚ ਪਾ ਕੇ ਮੂੰਹ ਕਰ ਲਾ ਘੜੇ 'ਚ ਪਾ ਦੇ ਮੈਂ ਉੱਤੇ ਮੂੰਹ ਬੰਨ ਲੈਂਦਾ ਤੈਨੂੰ ਤੂੰ ਆ ਜਾ ਰੁਕ ਜਾ ਪਾ ਦੇ ਉਹ ਫੜਾ ਦੂਜੇ ਨੂੰ ਦੱਸ ਲਓ ਜੀ ਸਾਡਾ ਜਿਗਰ ਆ ਗਿਆ ਲੋਕੀ ਨੇ ਇੱਥੇ ਕੰਨਾਂ ਟੱਪਦੇ ਫਿਰਦੇ ਆ ਉਹਨਾਂ ਦਾ ਜਾੜਾ ਹੋ ਗਿਆ ਵਿਚਾਰਿਆਂ ਦਾ ਤੇ ਇੱਥੇ ਕਹਿੰਦੇ ਜੋ ਲੱਭਦਾ ਲੈ ਜਾਓ ਫੜ ਕੇ 5 ਲੱਖ ਰੁਪਇਆ ਤੇ 2 ਮੱਝਾਂ ਨਹੀਂ ਆ ਹੁਣ ਸੈਮ ਵੇਖ ਲਓ ਉਹਨਾਂ ਦੀਆਂ ਖੁੱਡਾਂ ਫੋਲਦਾ ਫਿਰਦਾ ਵਾ ਕਦੇ ਕਹਿੰਦਾ ਕੁਕੜੀ ਲੱਭ ਗਈ ਉਹ ਚੱਕ ਲਓ ਕੁੱਕੜ ਲੱਭ ਗਿਆ ਉਹ ਚੱਕ ਲਓ ਆ ਵੀ ਆ ਗਏ ਡੇਰੇ ਤੋਂ ਫਿਰਨ ਤੁਰਨ ਤੁਸੀਂ ਕੀ ਲੈਣ ਆਏ ਨਾ ਘਰੋਂ ਅਸੀਂ 5 ਲੱਖ ਰੁਪਇਆ 2 ਮੱਝਾਂ ਵਾਹ ਉਹ ਫਿਰ ਉਹ ਲੈ ਗਏ ਪਹਿਲਾਂ ਹੀ ਪੱਟ ਉਹ ਸੱਪ ਨਾ ਠੂਆ ਨਾ ਭਰਾਵਾ ਨਿਕਲ ਆਵੇ ਜਿਹੜਾ ਤੂੰ ਪੱਟਦਾ ਫਿਰਦਾ ਕਰਮੀ ਲੈ ਗਿਆ ਵਾ ਸੱਪ ਠੂਆ ਵੀ ਕਹਿੰਦਾ ਲੈ ਗਿਆ ਕਰਮੀ ਛੱਡਿਆ ਨਹੀਂ ਕੁਛ ਓਏ ਲੈ ਇੱਕ ਸ਼ਾਹ ਤੇ ਆਵੀਂ ਲੱਭ ਗਿਆ ਇਹਨਾਂ ਨੂੰ ਪਾ ਕੇ ਰੱਖ ਆ ਕੁੱਕੜ ਵੀ ਚੱਕੋ ਇਹਨਾਂ ਦਾ ਹੀ ਚੱਕੋ ਚੱਕੋ ਹੁਣ ਹੈਲੋ ਨੇੜੇ ਹੋ ਕਿਉਂ ਵੀ ਫੜੀ ਫੜੀ ਉਹ ਸ਼ਾਮੂ ਦਾ ਬੱਚਾ ਤੂੰ ਲੈ ਜਾ ਉਹ ਜਿਹੜਾ ਪਰਲਾ ਓਏ ਆ ਕੁਕੜੀ ਵੀ ਫੜ ਲਈ ਉਹਨਾਂ ਨੇ ਨਾ ਕੀ ਜਿਹੜੀਆਂ ਸ਼ਾਮਾਂ ਤੁਸੀਂ ਛੱਡ ਕੇ ਅਸੀਂ ਲੈ ਜਾਣੀਆਂ ਉਹ ਹੈ ਵੀ ਜੱਟੂ ਇਹ ਮੈਨੂੰ ਇੱਕ ਦੇ ਸਾਨ ਖਰਚਾ ਨੇ ਹੁਣ ਆ ਤੁਸੀਂ ਜਾਣੀ ਆ ਕਿ ਅਸੀਂ ਲੈ ਜਾਈਏ ਲੈ ਇਹਨਾਂ ਨੇ ਅੱਜ ਲਿਆ ਵੀ ਜਾਣੀ ਇਹ ਪੂਰੇ ਇਹਨਾਂ ਨੂੰ ਪਤਾ ਉਹ ਲੈ ਜਾਣਾ ਵਾ ਖੁੱਡਾ ਕਿ ਅਸੀਂ ਲੈ ਜਾਈਏ ਨਹੀਂ ਉਹ ਖੁੱਡਾ ਖੱਡਾ ਲੈ ਜਾਣਾ ਕਿ ਲੈ ਜਾਈਏ ਅੱਛਾ ਨਲਕਾ ਬੱਕਰੀਆਂ ਇਹ ਲੈ ਜਾਣੀਆਂ ਲੜਕਾ ਰਹਿਣਾ ਨਲਕਾ ਰਹਿਣ ਤੋਂ ਬੱਕਰੀਆਂ ਲੈ ਬੱਚੇ ਵਾਵਾ ਕੱਢੇ ਆ ਚੌਰੀ ਮਾਸ਼ਾਅੱਲਾ ਐਮਦੀ ਓਏ ਐਮਦੀ ਬੜਾ ਮਾਲ ਹੀ ਯਾਰ ਇਦਾਂ ਨਾ ਕਰ ਤੂੰ ਜਾ ਕੇ ਛੱਤ ਛੁੱਤ ਪਵਾ ਆਪਦੀ ਤੇ ਅਸੀਂ ਇੱਥੇ ਹੀ ਆ ਰਾਖੀ ਰੱਖਦੇ ਆ ਜੋ ਮੈਂ ਉਹ ਲੇਟਿਆ ਹੋਇਆ ਸਾਰਾ ਕੁਝ ਇਦਾਂ ਹੀ ਹੋਣਾ ਵਾ ਸੈਮ ਮੇਰੀ ਗੱਲ ਸੁਣ ਇਹ ਖਰਗੋਸ਼ਾਂ ਨੂੰ ਛੱਡ ਹਾਂ ਉਹਦੇ ਵਿੱਚ ਆ ਖਰਗੋਸ਼ ਆਪਾਂ ਲੈ ਜਾਾਂਗੇ ਬਾਅਦ ਚ ਖਰਗੋਸ਼ ਲੈ ਜਾਾਂਗੇ ਬਾਅਦ ਚ ਪਹਿਲਾਂ ਉਹਦੀਆਂ ਕੁਕੜੀਆਂ ਸ਼ੁਕੜੀਆਂ ਦੱਪੋ ਹਾਂ ਜਿਹੜੀ ਹੱਥ ਹੁੰਦੀ ਉਹ ਤਾਂ ਲੈ ਕੇ ਚੱਲੋ ਨਾ ਇਹ ਭਾਈ ਸਾਡੇ ਡੇਰੇ 'ਚ ਰਹੇ ਆ ਕਿੰਨੇ ਸਾਲ ਰਹਿ ਗਏ ਆ 50 ਸਾਲ ਅਜੇ ਵੀ ਡੇਰੇ 'ਚ ਹੀ ਆ ਇਹ ਮਤਲਬ ਡੇਰੇ 'ਚ ਬਾਹਰ ਚਲ ਗਏ ਪਰ 50 ਸਾਲ ਰਹੇ ਆ ਠੀਕ ਆ ਤੇ ਜੇ 50 ਸਾਲਾਂ ਦੇ ਸਾਰੀ ਉਮਰ ਮੇਰੀ ਦਾਦੀ ਕੋ ਗਾਲਾਂ ਖਾਧੀਆਂ ਇਹਨਾਂ ਨੇ ਵੱਟਾਂ ਸਾਡੀਆਂ ਚਰਾਈਆਂ ਇਹਨਾਂ ਨੇ ਤੇ ਅੱਜ ਜੇ ਸਾਨੂੰ ਮੌਕਾ ਲੱਭਾ ਵਾ ਹੈ ਅੱਜ ਸਫਾਈ ਕਰ ਦਿਓ ਕੋਈ ਨਹੀਂ ਸਾਨੂੰ ਨਾ ਕਰਮੀ ਕਹਿ ਕੇ ਆਇਆ ਸੀ ਕਹਿੰਦਾ ਯਾਰ ਵੀ ਇਹ ਕਿਸੇ ਨੇ ਫੜ ਜਾਣੇ ਆ ਤੁਹਾਨੂੰ ਚਾਹੀਦਾ ਤੁਸੀਂ ਇਹਨਾਂ ਨੂੰ ਲੈ ਜਾਓ ਅਸੀਂ ਕਿਹਾ ਚਲੋ ਕਿਉਂਕਿ ਇੱਥੇ ਵਿਚਾਰੇ ਖਰਾਬ ਹੋਣਾ ਸੀ ਜਿੱਥੇ ਹੁਣ ਘਰ ਬਣ ਗਏ ਹੁਣ ਫੜ ਕੇ ਲਿਜਾਣੇ ਇਹ ਉਹ ਫਿਰ ਔਖਾ ਨਵੇਂ ਕੋਠੇ ਪਾਏ ਕਹਿੰਦਾ ਅਸੀਂ ਤੇ ਰੱਖਣੇ ਨਹੀਂ ਤੇ ਇਸ ਕਰਕੇ ਤੁਸੀਂ ਨਾ ਯਾਰ ਆਪਦਾ ਤੇ ਕੁੱਤੇ ਵੀ ਮਾਰ ਗਏ ਨਾ ਇੱਥੇ ਇੱਕ ਦੋ ਕੁੱਤੇ ਮਾਰ ਗਏ ਮੈਂ ਕਿਹਾ ਯਾਰ ਇਹ ਫੜੋ ਬੇਜ਼ਬਾਨਾਂ ਨੂੰ ਇਹਨਾਂ ਨੂੰ ਘਰ ਲੈ ਜਾਓ ਰੈਸਕਿਊ ਕਰਕੇ ਕੋਈ ਨਹੀਂ ਖੈਰ ਲੋ ਜੀ ਐਵੇਂ ਆ ਖੁੱਡਾਂ ਛੁੱਡਾਂ ਵਾ ਆ ਬਣੀਆਂ ਹੋਈਆਂ ਤੇ ਬਾਕੀ ਅਸੀਂ ਨਾ ਵੀਡੀਓ ਬਣਾਉਣੇ ਪਏ ਆ ਭਾਈ ਮੋਟਰ ਲੱਗੀ ਅਸੀਂ ਨਹੀਂ ਪੱਟਣ ਲੱਗੇ ਉਹਨਾਂ ਦੀ ਆ ਘੜਾ ਅਸੀਂ ਲਾਜ਼ਮੀ ਲੈ ਚੱਲੇ ਆ ਕਰਮੀ ਜੇ ਵਲੌਗ ਵੇਖੇ ਤੇ ਤੈਨੂੰ ਪਤਾ ਲੱਗ ਜੂ ਵੀ ਘੜਾ ਲੈ ਚੱਲੇ ਸੀ ਚੱਲ ਹੈਲੋ ਕਿਉਂ ਵੀ ਘੜਾ ਤੇ ਆ ਭਾਜੀ ਤੁਹਾਡੀ ਕੈਬ ਸਰਦੀਆਂ ਵਾਲੀ ਇਹ ਅਸੀਂ ਲੈ ਚੱਲੇ ਆ ਕਿ ਰੱਖ ਜਾਣੀ ਆ ਕੋਈ ਹਾਂ ਚੱਲੀ ਚੱਲ ਲਿਆ ਫਿਰ ਮਿੰਟ ਲਾ ਜਾ ਚਲੀਏ ਵੇਖੀ ਖੜੇ ਥੱਲੋਂ ਓਏ ਆ ਜਾ ਨਹੀਂ ਨਿਕਲਦਾ ਘੜੇ ਥੱਲੋਂ ਆ ਕੁਕੜੀਆਂ ਸ਼ੁਕੜੀਆਂ ਨੇ ਫਿਰਦੀਆਂ ਮੈਨੂੰ ਇਹਦਾ ਦਿਲ ਬੇਈਮਾਨ ਆ ਜਾ ਚਲੀਏ ਓਏ ਮੁੰਡਿਆ ਓਏ ਆ ਦੇ ਸਾਨੂੰ 4 ਕੀ ਕੱਢ ਕੇ ਹੋਰ ਆ ਘੜਾ ਸਾਡਾ ਵਿਹਲਾ ਹਲੇ ਤੈਨੂੰ ਆਗ ਨੇ ਰਾਖੀ ਭਾਗ ਗਿਆ ਮੈਂ ਤੈਨੂੰ ਘੜੀ ਪਾ ਕੇ ਲੈ ਜਾਣਾ ਰਾਖੀ ਵੇ ਕਿਹੜਾ ਪਾਇਆ ਇਹ ਭਾਵੇਂ ਸਾਰਾ ਕੁਝ ਮਗਰੋਂ ਵੇਚ ਦੇਵੇ ਹੈ ਬਈ ਨਹੀਂ ਉਹ 4-5 ਬੱਚੇ ਫੜ ਕੇ ਨਾ ਚੂਚੇ ਸਿੱਟ ਵਿੱਚ ਇਹਦੇ ਲੈ ਕੇ ਜਾਣੇ ਆ ਹਾਂ ਵੇਖਿਆ ਮੈਂ ਦੱਸਿਆ ਇਹਨੇ ਵੇਚ ਦੇਣਾ ਸਾਰਾ ਜਿਹਨੂੰ ਰਾਖੀ ਪਾਇਆ ਹੈ ਰਾਖੀ ਭਾਇਆ ਉਹ ਤੁਹਾਨੂੰ ਦਿੱਤੀ ਆ ਨਾ ਨਹੀਂ ਵੈਸੇ ਮੈਂ ਕਹਿ ਰਿਹਾ 5-7 ਬੱਚੇ ਜਿਹੜੇ ਨਾ ਚੱਲ ਜਿੰਨੇ ਤੇਰੇ ਹੱਥ ਆ ਜਾਣ ਉਹਨੇ ਚੱਕ ਘੜੇ ਸਿੱਟ ਘੜਾ ਸਾਡਾ ਵੇਲਾ ਲੱਗ ਰਿਹਾ ਸੀ ਡੇਰੇ ਦਾ ਉਹ ਭਾਈ ਉਹ ਵਾਹ ਓਏ ਅੱਕੇ ਪੈ ਉਹ ਸੜ ਤੋਂ ਚਲਾ ਚੱਲੀਏ ਜੱਟੂ ਤੂੰ ਯਾਰ ਕੋਈ ਹੀਲਾ ਨਹੀਂ ਕੀਤਾ ਤੂੰ ਕੋਈ ਫੜੀ ਨਹੀਂ ਸ਼ੈ ਨਹੀਂ ਤੂੰ ਹੀ ਫੜਿਆ ਠੀਕ ਹੈ ਭਾਈ ਬਿਸਮਿਲ੍ਲਾ ਦੀ ਬਰਕਤ ਕੱਢ ਦੇ ਬਾਹਰ ਵਾਹ 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 ਧਿਆਨ ਨਾਲ ਮੁੜਿਆ ਹਾਂ ਬਈ ਠੀਕ ਆ ਲਓ ਜੀ 2 ਹੋ ਗਏ ਲਓ ਜੀ ਇਹ ਕਰਮੀ ਦੀ ਨਿਸ਼ਾਨੀ ਆ ਗਈ ਆ ਡੇਰਾ ਛੱਡ ਗਏ ਆ ਪਰ ਖਰਗੋਸ਼ ਦੇ ਕੇ ਜਾਂਦੇ ਹੈ 20 ਸਾਲਾਂ ਮੈਂ 2 ਖਰਗੋਸ਼ ਦੇ ਇੱਕ ਘੜਾ ਲਓ ਜੀ ਘੜਾ ਆ ਗਿਆ ਵਾ ਕਰਮੀ ਤੇਰਾ ਤੇ ਬਾਕੀ ਖਰਗੋਸ਼ ਵੀ 2 ਆ ਗਏ ਪੱਠੇ ਲਿਆ ਪਾਓ ਇਹਨਾਂ ਨੂੰ ਯਾਰ ਥੋੜੇ ਜਿਹਾ ਹੈ ਲੈ ਕੇ ਆ ਸਬੂਤੇ ਬੱਠੇ ਹਾਂ ਯਾਰ ਇਹਦੇ ਵਿੱਚ ਵੈਸੇ ਸੇਫ ਆ ਇਹਦੇ ਵਿੱਚ ਹੀ ਰੱਖੋ ਸੋਹਣੇ ਲੱਗਦੇ ਹਾਂ ਆ ਗਾਂ ਸਾਡੀ ਏਡੀ ਪੁੱਠੀ ਹੈ ਨਾ ਹੋ ਪਿੱਛੇ
ਹੋ ਜਾ ਸ਼ਾਬਾਸ਼ ਉੱਤੋਂ ਦੀ ਆ ਹੈਂ। ਲਓ ਜੀ ਪੱਠੇ ਪਾਈ ਜਾਂਦੇ ਆ ਸ਼ਾਮ ਦੇ, ਮੁੜ ਕੇ ਚੋਣੀਆਂ ਹੁੰਦੀਆਂ। ਜੱਟੂ ਭਰੀ ਜਾਂਦਾ ਵਾ, ਸੈਮ ਚਲਾ ਗਿਆ ਟਿਊਸ਼ਨ ਤੇ, ਮੈਂ ਤੇ ਜੱਟੂ ਲੱਗਿਆ, ਮੈਂ ਕਿਹਾ ਟਾਈਮੋ ਟਾਈਮ ਨਿਬੇੜ ਲਈਏ। ਜੀ ਜੱਟੂ ਜੀ ਚੱਲ ਜੱਟੂ ਦਾ ਪੇਪਰ ਹੋ ਗਿਆ ਅੱਜ, ਮੁੱਕ ਗਿਆ ਕੰਮ ਹੈਂ। ਅੱਲਾ ਸਪਰਦ ਹੋ ਗਿਆ ਕਿ ਨਹੀਂ ਹੋਇਆ? ਅੱਛਾ ਲਓ ਜੀ ਪੱਠੇ ਪੁੱਠੇ ਗਏ ਪੈ ਤੇ ਪਾਣੀ ਪਿਆਈ ਜਾਂਦੇ ਆ ਬੱਚਿਆਂ ਨੂੰ। ਤੇ ਆਲੂ ਪਏ ਆ ਤੇ ਆਲੂ ਨਾ ਹੁਣ ਥੋੜੀ ਦੇਰ ਦੇ ਵਿੱਚ ਸਿੱਟ ਕੇ ਅੱਗੇ ਤੇ ਅੱਲਾ ਸਪੁਰਦ ਨਿਬੇੜ ਦੇਣਾ ਵਾ। ਤੇ ਐਂਬਰ ਰਾਣੀ ਨੂੰ ਕੱਲ ਦਿੱਤਾ ਸੀ ਕੜਿਆਲਾ, ਠੀਕ ਆ। ਕੱਲ ਗੈਸਟ ਆਏ ਸੀ, ਉਹਨਾਂ ਨੇ ਉਹ ਕਹਿੰਦੇ ਸੀ ਵੀ ਅਸੀਂ ਫੋਟੋਆਂ ਵੀਡੀਓ ਬਣਾਉਣੀਆਂ, ਤੇ ਉਦੋਂ ਕੜਿਆਲਾ ਦੇ ਕੇ ਸਪੂਟ ਪਾ ਕੇ ਜ਼ਰਾ ਤੇ ਚੜ ਗਏ ਸੀ ਉੱਤੇ ਅਲਹਮਦੁਲਿਲਾ। ਡਾਕਟਰ ਨੂੰ ਫੋਨ ਕੀਤਾ ਸੀ, ਉਹਨੂੰ ਪੁੱਛਿਆ ਸੀ ਵੀ ਕੋਈ ਮਸਲਾ ਮਸਾਇਲ ਤੇ ਨਹੀਂ ਹੈਗਾ। ਉਹ ਕਹਿੰਦਾ ਵੀ ਨਹੀਂ ਇਸ਼ੂ ਨਹੀਂ ਹੈਗਾ, ਤੁਸੀਂ ਬਹਿ ਸਕਦੇ ਹੋ। ਅਸੀਂ ਕਿਹਾ ਚਲੋ ਅੱਲਾ ਖੈਰ ਕਰੇ। ਤੇ ਐਂਬਰ ਨੂੰ ਹੁਣ ਫਿਰ ਇੱਕ ਵਾਰੀ ਕੜਿਆਲਾ ਬਾਅਦ 'ਚ ਦਿੰਨੇ ਆ। ਤੇ ਅਸਲ ਦੇ ਵਿੱਚ 5:30 ਹੋ ਗਏ ਤੇ 6:30 ਵਜੇ ਨਾ 6:30 ਵਜੇ ਜਾਣਾ ਵਾ ਵਿਆਹ ਤੇ। ਮੈਂ ਤੁਹਾਨੂੰ ਦੱਸਿਆ ਸੀ ਕਿ ਵਲੀਮਾ ਵਾ ਭਰਾ ਦਾ, ਜਿੱਥੇ ਮਹਿੰਦੀ ਤੇ ਗਏ ਸੀ, ਤੇ ਉੱਥੇ ਨਾ ਅੱਜ ਵਲੀਮੇ ਤੇ ਜਾਣਾ ਵਾ। ਤੇ ਇਸ ਕਰਕੇ ਮੈਂ ਕਿਹਾ ਵੀ ਹੁਣ ਜਾਂਦੇ ਆ, ਤੁਹਾਡੇ ਕੋਲ ਵੀ ਇਜਾਜ਼ਤਾਂ ਲੈਂਦੇ ਆ। ਤੇ ਆਹ ਹੁਣ 2 ਖਰਗੋਸ਼ ਹੋ ਗਏ ਆ ਤੇ ਘੜਾ ਵੀ ਇੱਕ ਆ ਗਿਆ। ਹੁਣ ਹੌਲੀ ਹੌਲੀ ਨਾ ਇਹਨਾਂ ਦਾ ਸੇਫਟੀ ਜ਼ੋਨ ਜਿਹੜਾ ਸਹੀ ਵਾਲਾ ਬਣਾਉਂਦੇ ਆ। ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਯਾਰ ਇਹ ਹੁਣ ਆਪਾਂ ਪ੍ਰੋਪਰ ਵੇ ਨਾਲ ਕਿਸ ਤਰ੍ਹਾਂ ਰੱਖ ਸਕਦੇ ਆ ਜਿਹੜਾ ਇਹ ਸੇਫ ਰਹਿਣ, ਠੀਕ ਆ। ਮਤਲਬ ਵੀ ਸੇਫ ਵੀ ਰਹਿਣ ਤੇ ਬਚੇ ਵੀ ਰਹਿਣ, ਮਤਲਬ ਨਿਜ਼ਾਮ ਸਹੀ ਰਵੇ। ਸੌਰੀ ਸੇਫ ਤਾਂ ਬਚਾ ਸੇਮ ਹੀ ਹੁੰਦਾ। ਤੇ ਬਾਕੀ ਬੱਥਾਂ ਬੁੱਥੀਆਂ ਬੈਠੀਆਂ ਵਾ ਹੁਣ, ਤੇ ਤਰਕੀ ਵੀ ਬੈਠੀ, ਅੱਜ ਬਾਹਰ ਨਹੀਂ ਆਈ। ਅੱਲਾ ਬਾਕੀ ਕਰੇ ਖੈਰ ਸੁੱਖ। ਤੇ ਹੁਣ ਆਪਾਂ ਮਿਲਦੇ ਹਾਂ ਸੁਬਾ। ਉਮੀਦ ਕਰਦਾ ਕਿ ਜਿਹੜੇ ਸਵਾਲਾਂ ਦੇ ਜਵਾਬ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊ, ਕਿ ਸਾਰਿਆਂ ਦੇ ਜਵਾਬ ਦਿੱਤੇ ਆ। ਜਿਹੜਾ ਕੋਈ ਰਹਿ ਗਿਆ ਉਹਦੀ ਯਾਰ ਮਾਜ਼ਰਤ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਸਾਰਿਆਂ ਦੇ ਰਿਪਲਾਈ ਕਰਾਂ। ਜਿਹਨੇ ਕੱਲ੍ਹ ਵਾਲੀ ਵੀਡੀਓ ਥੱਲੇ ਕਮੈਂਟ ਕੀਤੇ ਸੀ ਉਹਨਾਂ ਦੇ ਤਾਂ ਮੈਂ ਸਾਰਿਆਂ ਦੇ ਜਵਾਬ ਦਿੱਤੇ ਆ ਜੀ। ਤੇ ਬਾਕੀ ਕੋਈ ਹੋਰ ਸਵਾਲ ਹੋਏ ਤੇ ਇਸ ਵਲੌਗ ਦੇ ਥੱਲੇ ਲਾਜ਼ਮੀ ਪੁੱਛ ਲਿਓ। ਤੇ ਆਪਾਂ ਮਿਲਦੇ ਹਾਂ ਹੁਣ ਸੁਬਾ ਅਗਲੇ ਵਲੌਗ 'ਚ, ਅਗਲੀ ਵੀਡੀਓ 'ਚ, ਅਗਲੀ ਰੂਟੀਨ 'ਚ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ ਦਿਓ, ਇਜਾਜ਼ਤਾਂ। ਰੱਬ ਰੱਖਾ।